ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਏਜੀ4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी जी आयां नूं प्रोग्राम सचो सच विच बहुत शुक्रिया जी। डॉक्टर साहब अज 26 जून 2018 11 हाड़ नानकशाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों के श्रोतियां नूं हमेशा इतना दस दईए व्यूअर्स, जे तुसीं हक सच इंसाफ ते पैरा दिंदा इको एक चैनल टीवी ਏਜੀ4 ਨੂੰ देखना चाहते हो तो तुसीं देख सकते हो स्पैक्ट्रम केबल, आरसीन केबल, बेल फाइबर केबल इन कैनेडा, roku, जादू बॉक्स, शाबा, फेसबुक, टीवी ਏਜੀ4 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ टीवी ਏਜੀ4 ਨੂੰ ਦੇਖ ਸਕਦੇ ਹੋ। व्यूअर्स, ਜੇ ਤੁਸੀਂ टीवी ਏਜੀ4 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ फेसबुक ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ टीवी ਏਜੀ4। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਰੇ ਪਾਸੇ ਇਹ ਚਰਚਾ ਬਣੀ ਹੋਈ ਹੈ ਕਿ ਜੋ ਪੰਜਾਬ ਦੇ ਨੌਜਵਾਨ ਨੇ ਉਹ ਡਰੱਗ ਦੇ ਕਾਰਨ ਮਾਰੇ ਜਾ ਰਹੇ ਨੇ, ਉਹਨਾਂ ਦੀਆਂ ਲਾਸ਼ਾਂ ਜੋ ਖੇਤਾਂ ਵਿੱਚ ਜਾਂ ਕਹਿ ਲਓ ਤੁਸੀਂ ਕੂੜਾ ਘਰ ਵਿੱਚ ਜਾਂ ਚੁਰਾਹਿਆਂ ਵਿੱਚ ਮਿਲ ਰਹੀਆਂ, ਔਰ ਉਹਨਾਂ ਦੇ ਮਾਂ ਪਿਓ ਔਰ ਉਹਨਾਂ ਦੇ ਪਰਿਵਾਰ ਜਿਹੜੇ ਨੇ ਕਿੱਦਾਂ ਰੋ ਰਹੇ ਨੇ, ਦੁਹਾਈਆਂ ਪਾ ਰਹੇ ਨੇ ਸਰਕਾਰ ਨੂੰ। ਔਰ ਜਿਸ ਤਰ੍ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਾਵਰ ਵਿੱਚ ਆਉਣ ਤੋਂ ਪਹਿਲਾਂ ਗੁਟਕਾ ਸਾਹਿਬ ਜੀ ਦਾ ਨੂੰ ਹੱਥ 'ਚ ਫੜ ਕੇ ਉਹਨਾਂ ਨੇ ਸਹੁੰ ਵੀ ਲਈ ਸੀ, ਵਾਅਦਾ ਵੀ ਕੀਤਾ ਸੀ ਕਿ ਪੰਜਾਬ ਵਿੱਚੋਂ ਉਹ ਡਰੱਗ ਨੂੰ ਖਤਮ ਕਰੇਗਾ। ਪਰ ਇਹ ਸਭ ਇਸ ਦੇ ਉਲਟ ਹੀ ਹੋ ਰਿਹਾ। ਤੇ ਜੀ ਡਾਕਟਰ ਸਾਹਿਬ, ਉਹਨਾਂ ਦੇ ਵਾਅਦੇ ਔਰ ਸਹੁੰਆਂ ਕਿੱਥੇ ਗਈਆਂ ਨੇ, ਇਸ ਬਾਰੇ ਆਪਾਂ ਤੁਹਾਡੇ ਵਿਚਾਰ ਲੈਣਾ ਚਾਹਾਂਗੇ ਜੀ ਡਾਕਟਰ ਸਾਹਿਬ। देखो, मेरा ख्याल से भी तुसी पहला वीकेंड पुछोगे, लेकिन मैं भी वीकेंड ਦੀਆਂ ਛੁੱਟੀਆਂ 'ਚ ਤੈਅ ਕੀਤਾ ਇੱਕ ਤੁਹਾਨੂੰ ਵਾਧੂ ਮਿਲ ਗਈ, ਕੱਲ ਦੀ ਤੁਹਾਨੂੰ ਭੁੱਲ ਜਾਂਦੀ ਹੈ ਪਹਿਲੀ ਬਿਗਨਿੰਗ, ਕਿਉਂਕਿ ਆਪਾਂ ਡਿਸਕਸ ਵੀ ਕੀਤਾ ਸੀਗਾ ਆਪਾਂ ਵੀਕਐਂਡ ਕਿੱਥੇ ਗੁਜ਼ਾਰਨਾ ਹੈ। ਦੋ ਸੈਮੀਨਾਰ ਹੋਏ ਨੇ। ਚਲੋ ਠੀਕ ਹੈ, ਪਹਿਲਾਂ ਆਪਾਂ ਵੀਕਐਂਡ ਤੋਂ ਹੀ ਸ਼ੁਰੂ ਕਰ ਲੈਣਾ ਜੀ ਡਾਕਟਰ ਸਾਹਿਬ। ਦੋਨੋਂ ਹੀ ਇੰਪੋਰਟੈਂਟ ਇਸ ਲਈ ਵੀ ਨੇ ਕਿਉਂਕਿ ਬੀਤੇ ਕੱਲ ਅਸੀਂ ਪ੍ਰੋਗਰਾਮ ਨਹੀਂ ਕੀਤਾ ਕਿਉਂਕਿ ਜਿਹੜਾ ਸੈਮੀਨਾਰ ਸੈਚਰਡੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ 'ਚ ਹੋਇਆ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਨਾਲ ਜੀ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਮਹਾਰਾਜਾ ਰਣਜੀਤ ਸਿੰਘ ਦੇ ਆਉਣ ਵਾਲੀ ਉਹਨਾਂ ਦੀ ਬਰਸੀ ਉਸ ਨੂੰ ਸਮਰਪਿਤ ਸੀ। ਤੇ ਕੱਲ ਕੁਦਰਤੀ 25 ਜੂਨ ਦਾ ਦਿਨ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਸੀ। ਸੋ ਬੇਸ਼ੱਕ ਅਸੀਂ ਨਿਊਯਾਰਕ ਪਹੁੰਚ ਗਏ ਸੀ ਇਨ ਟਾਈਮ, ਔਰ ਇਸ ਗੱਲ ਨੂੰ ਦਾ ਅਸੀਂ ਫਿਰ ਫੈਸਲਾ ਲਿਆ ਕਿਉਂਕਿ ਉੱਥੋਂ ਕਿਸੇ ਕਾਰਨ ਕਰਕੇ ਇਹ ਪ੍ਰੋਗਰਾਮ ਲਾਈਵ ਨਹੀਂ ਸੀ ਹੋ ਸਕਿਆ, ਸਿਗਨਲ ਵੀਕ ਸਨ, ਇੰਟਰਨੈਟ ਪ੍ਰੋਬਲਮ ਸੀ, ਥੋੜੀ ਦੇਰ ਚੱਲਿਆ ਫਿਰ ਉਹਨੂੰ ਡਿਲੀਟ ਕਰਨਾ ਪਿਆ। ਸੋ ਇਹ ਜ਼ਰੂਰੀ ਸੀ ਕਿ ਬਿਨਾਂ ਲੇਟ ਕੀਤਿਆਂ ਅਸੀਂ ਉਸ ਪ੍ਰੋਗਰਾਮ ਨੂੰ, ਔਰ ਕੁਦਰਤੀ ਕਿਉਂਕਿ ਕੱਲ ਹੈ ਹੀ ਸ਼ਹੀਦੀ ਦਿਨ ਸੀ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ, ਸੋ ਉਹਦੇ 'ਚ ਜਿਵੇਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਉਸ ਸੈਮੀਨਾਰ ਦੇ ਵਿੱਚ ਸਨ, ਉਹਨਾਂ ਦਾ ਮੁੱਖ ਵਿਸ਼ਾ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸੀ, ਜਿਹਦੇ 'ਤੇ ਉਹਨਾਂ ਨੇ ਸਲਾਈਡ ਸ਼ੋਅ ਦੇ ਨਾਲ ਪ੍ਰੈਜੈਂਟੇਸ਼ਨ ਦਿੱਤੀ। ਔਰ ਮੇਰੇ ਜ਼ਿੰਮੇ ਸੀ ਕਿ ਜਿੱਥੇ ਕੋਈ ਸ਼ਹਾਦਤ ਤੋਂ ਬਾਅਦ ਸਿੱਖ ਰਾਜ ਜਿਹੜਾ ਹੈ ਉਸ ਦਾ ਕੰਮ ਰੁਕਿਆ, ਫਿਰ ਮਿਸਲਾਂ ਦਾ ਪੀਰੀਅਡ, ਖਾਸ ਤੌਰ 'ਤੇ ਮਹਾਰਾਜਾ ਰਣਜੀਤ ਸਿੰਘ। ਸੋ ਕੱਲ੍ਹ ਦੀਆਂ ਦੋਨੋਂ ਹੀ ਪ੍ਰੈਜੈਂਟੇਸ਼ਨਸ ਨੂੰ ਜਿਹੜਾ ਕਿ ਕੱਲ੍ਹ ਸਾਡੇ ਇਸ ਸਲੋਟ ਦੇ ਵਿੱਚ 8:45 ਤੋਂ 10:30 ਤੱਕ ਚੱਲਿਆ, ਸਾਡੇ ਦਰਸ਼ਕਾਂ ਨੇ ਬਹੁਤ ਸਰਾਹਿਆ ਔਰ ਇਸ ਨੂੰ 300 ਤੋਂ ਜ਼ਿਆਦਾ ਉਸ 'ਤੇ ਲਾਈਵ ਔਰ many case viewers and hundreds of comments. ਸੋ ਜ਼ਾਹਰ ਹੈ ਕਿ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਿਹੜਾ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਜਦੋਂ ਤੋਂ ਇਹ ਖਾਸ ਤੌਰ 'ਤੇ ਸਿੰਘ ਸਭਾ ਮਿਲਪੀਟਸ ਦਾ ਗੁਰਦੁਆਰਾ ਫੋਕਸ ਹੈ, ਉਹਨਾਂ ਦਾ ਕੇਂਦਰ ਹੈ, ਮਹੀਨੇ ਦੇ ਵਿੱਚ 1 ਜਾਂ 2 ਸੈਮੀਨਾਰ ਉਹ ਕਰਦੇ ਨੇ। ਸੋ ਇਹ ਬੜਾ ਇੱਕ ਵੈਲਕਮਿੰਗ ਉਦਮ ਸੀ ਔਰ ਇਸ ਨੂੰ ਇਹਦੇ ਵਿੱਚ ਕਾਫੀ ਭਰਪੂਰ ਜਿੰਨਾ ਕੁ ਉਹਨਾਂ ਦਾ ਹਾਲ ਸੀ ਉਹ ਵੀ ਖਚਾ ਖਚ ਭਰਿਆ ਸੀ, ਪਿੱਛੇ ਬਹੁਤ ਸਾਰੀਆਂ ਸੰਗਤਾਂ ਖੜੀਆਂ ਵੀ ਸਨ। ਸੋ ਇੱਕ ਸਕਸੈਸਫੁਲ ਇਵੈਂਟ ਸੀ। ਔਰ ਦੂਸਰੀ ਇਵੈਂਟ ਐਤਵਾਰ ਹੇਵਰਡ ਪੀਕੌਕ ਰੈਸਟੋਰੈਂਟ ਦੇ ਵਿੱਚ, ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੈਸਟ ਵਿੰਗ ਵੱਲੋਂ, ਵੈਸਟ ਚੈਪਟਰ ਵੱਲੋਂ ਜਿਹੜੀ ਹੈ ਆਰਗੇਨਾਈਜ਼ ਕੀਤੀ ਗਈ ਸੀ, ਜਿਹਦੇ 'ਚ 300 ਤੋਂ ਜ਼ਿਆਦਾ ਪਾਰਟਿਸਪੈਂਟ ਲਗਭਗ 4 ਘੰਟੇ ਸਪੈਲ ਬਾਉਂਡ ਜਿਹੜੇ ਆ ਉਹ ਬੈਠੇ ਰਹੇ। ਔਰ ਉਸ ਦਾ ਵੀ ਜਿਹੜਾ ਵਿਸ਼ਾ ਸੀ ਉਹ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਇਸ ਦੇ ਥੱਲੇ ਹੀ ਸੀ। ਸੋ ਜ਼ਾਹਰ ਹੈ ਕਿ ਉਹ ਵੀ ਕੌਮੀ ਘਰ ਖਾਲਿਸਤਾਨ ਦੇ ਨਿਸ਼ਾਨੇ ਨੂੰ ਅਸੀਂ ਕਿਵੇਂ ਹਾਸਲ ਕਰ ਸਕਦੇ ਹਾਂ,
ਇਹਨਾਂ 70 ਸਾਲਾਂ ਦੇ ਹਿੰਦੂਤਵੀ ਰਾਜ ਦੇ ਦੌਰਾਨ, ਖਾਸ ਤੌਰ ਤੇ ਪਿਛਲੇ 34 ਸਾਲਾਂ 'ਚ ਜੀ ਬ੍ਰਾਹਮਣਵਾਦੀ ਸਿਸਟਮ ਨੇ ਕਿਵੇਂ ਕਿਵੇਂ ਕੀ ਜ਼ੁਲਮ ਕੀਤੇ, ਔਰ ਉਸ ਦੇ ਉੱਤੇ ਵੀਡੀਓ ਕਾਨਫਰੰਸਿੰਗ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਵੀ ਜਿਹੜੇ ਪਾਰਟਿਸਪੈਂਟਸ ਸੀ ਉਹਨਾਂ ਨੂੰ ਐਡਰੈਸ ਹੋਏ, ਔਰ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਸਿਟਿੰਗ ਪਟਿਆਲਾ ਤੋਂ, ਉਹਨਾਂ ਦਾ ਰਿਕਾਰਡਡ ਮੈਸੇਜ, ਉਹਨਾਂ ਨੇ ਖੁਦ ਵੀ ਆਣਾ ਸੀ ਲੇਕਿਨ ਜੋ ਸਿਚੁਏਸ਼ਨਸ ਪੰਜਾਬ ਚੱਲ ਰਹੀਆਂ ਪੋਲੀਟੀਕਲ ਖਾਸ ਤੌਰ ਤੇ, ਉਹ ਨਿਊਜ਼ੀਲੈਂਡ ਤੋਂ ਵਾਪਸ ਚਲੇ ਗਏ। ਉਹਨਾਂ ਨੇ ਇਸ ਦੀ ਮੁਆਫੀ ਵੀ ਮੰਗੀ, ਪਰ ਉਹਨਾਂ ਦਾ ਮੈਸੇਜ ਵੀ ਬੜਾ ਪਾਵਰਫੁਲ ਸੀ, ਔਰ ਮੈਂ ਸਮਝਦਾ ਹਾਂ ਵੀ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਵਿੱਚ, ਭਾਵੇਂ ਉਹਨਾਂ ਨੇ ਸ਼ੁਰੂਆਤ ਆਪਣੀ ਆਮ ਆਦਮੀ ਪਾਰਟੀ ਦੇ ਨਾਲ ਹੀ ਕੀਤੀ, ਹੁਣ ਉਹ ਸਸਪੈਂਡਡ ਨੇ, ਲੇਕਿਨ ਜਿੰਨੀ ਵੋਕਲੀ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ, ਉਸ ਦੇ ਵਿੱਚ ਉਹਨਾਂ ਨੇ ਬੜਾ ਠੋਕ ਕੇ ਗੱਲ ਵੀ ਕਹੀ ਕਿ 2020 ਜਾਂ ਖਾਲਿਸਤਾਨ, ਇਸ ਦੇ ਉੱਤੇ ਕਿਉਂ ਨਹੀਂ ਡਿਬੇਟ ਹੋ ਸਕਦੇ। ਉਹਨੇ ਕਿਹਾ ਭਾਵੇਂ ਮੈਂ ਹੱਕ 'ਚ ਨਹੀਂ ਹੈ, ਲੇਕਿਨ ਲੋਕਤੰਤਰ ਜਮਹੂਰੀਅਤ ਦੇ ਅੰਦਰ ਜਿਹੜਾ ਹੈ ਇਹ ਹੱਕ ਬਣਦਾ ਹੈ। ਔਰ ਉਹਨਾਂ ਨੇ ਜੋ ਪੰਜਾਬ ਦੇ ਪਾਣੀਆਂ ਦੀ ਲੁੱਟ ਹੈ, ਪੰਜਾਬ ਦੇ ਨਾਲ ਹੋ ਰਹੇ ਵਿਤਕਰੇ ਨੇ, ਉਹਨਾਂ ਦੇ ਵੀ ਉੱਤੇ ਵੀ ਆਵਾਜ਼ ਚੁੱਕੀ, ਔਰ ਇਹ ਪਹਿਲਾ ਮੌਕਾ ਬਣ ਰਿਹਾ ਕਿ ਜਿਹਦੇ 'ਚ ਪੰਜਾਬ 'ਚ ਵਸਦੇ ਹਿੰਦੂ ਵੀਰ ਸਾਡੇ ਉਹ ਵੀ ਮਹਿਸੂਸ ਕਰਦੇ ਨੇ ਕਿ ਅਲਟੀਮੇਟਲੀ ਉਹਨਾਂ ਦਾ ਫਿਊਚਰ ਪੰਜਾਬ ਦੇ ਨਾਲ ਜੁੜਿਆ ਹੋਇਆ। ਜਿਹੜਾ ਰੁਝਾਨ ਕਿ ਜਿਹੜਾ ਅਕਾਲੀ ਦਲ ਦਾ ਪਿਛਲੀ ਅੱਧੀ ਸਦੀ ਤੋਂ ਐਲਾਈ ਬਣਿਆ ਹੋਇਆ ਬੀਜੇਪੀ RSS, ਕਦੇ ਉਹਨਾਂ ਦੇ MP ਜਾਂ MLA ਪੰਜਾਬ ਦੇ ਨਾਲ ਨਹੀਂ ਖਲੋਂਦੇ। ਜਦੋਂ ਹਰਿਆਣਾ ਔਰ ਪੰਜਾਬ ਦੀ ਟੱਕਰ ਹੁੰਦੀ, ਉਹ ਹਰਿਆਣੇ ਨਾਲ ਖਲੋਤੇ ਹੁੰਦੇ ਨੇ। ਜਦੋਂ ਸੈਂਟਰ ਪੰਜਾਬ ਨਾਲ ਧੱਕਾ ਕਰ ਰਿਹਾ ਹੁੰਦਾ, ਫਿਰ ਵੀ ਉਹ ਸੈਂਟਰ ਦੇ ਨਾਲ ਖਲੋਤੇ ਹੁੰਦੇ ਨੇ। ਪਰ ਬੇਸ਼ਰਮ ਬਾਦਲਕਿਆਂ ਨੂੰ ਕਦੇ ਇਹ ਨਜ਼ਰ ਨਹੀਂ ਆਇਆ ਕਿ ਇਹੀ ਉਹ ਜਮਾਤ ਹੈ ਜਿਹਨੇ ਪੰਜਾਬ 'ਚ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਹਿੰਦੀ ਬੋਲਣ ਦੇ ਲਈ ਕਿਹਾ ਸੀ, ਲਿਖਾਣ ਦੇ ਲਈ ਕਿਹਾ ਸੀ, ਔਰ ਹਮੇਸ਼ਾ ਹੀ ਪੰਜਾਬ ਦੀ ਹਰ ਹੱਕੀ ਮੰਗ ਦਾ ਵਿਰੋਧ ਕੀਤਾ। ਸੋ ਡਾਕਟਰ ਧਰਮਵੀਰ ਗਾਂਧੀ ਇਸ ਪੱਖ ਤੋਂ ਵੀ ਜਿਹੜਾ ਮੈਂ ਸਮਝਦਾ ਵੀ ਵਧਾਈ ਦੇ ਹੱਕਦਾਰ ਨੇ। ਔਰ ਇਸ ਤੋਂ ਇਲਾਵਾ ਮੈਨੂੰ ਵੀ ਬੋਲਣ ਦਾ ਮੌਕਾ ਮਿਲਿਆ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਵੀ ਇੱਕ ਸਪੀਕਰ ਉਹਦੇ 'ਚ ਸਨ, ਔਰ ਸਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਿ ਸਿੱਖ ਕਾਕਸ, ਫਰੈਂਡਸ ਆਫ ਸਿੱਖ ਕਾਕਸ ਦੇ ਕਰਤਾ ਧਰਤਾ ਨੇ, ਉਹਨਾਂ ਨੇ ਕਿ ਕਿਵੇਂ ਵਾਸ਼ਿੰਗਟਨ DC 'ਚ ਹੁੰਦੇ ਆ 50 ਤੋਂ ਜ਼ਿਆਦਾ ਬਾਈ ਪਾਰਟੀਸਨ ਜਿਹੜੇ ਕਾਕਸ ਮੈਂਬਰ ਨੇ, ਉਹਨਾਂ ਨੇ ਕਿਵੇਂ ਇਹਨਾਂ 5 ਸਾਲਾਂ ਦੇ ਵਿੱਚ ਲੌਬੀ ਕੀਤੀ ਹੈ, ਇਸ ਦੇ ਉੱਤੇ ਉਹਨਾਂ ਨੇ ਫੋਕਸ ਕੀਤਾ। ਔਰ ਅੱਜ ਵੀ ਉਹ ਔਰੀਗਨ ਸਟੇਟ ਦੇ ਵਿੱਚ ਪਹੁੰਚੇ ਹੋਏ ਨੇ, ਜਿੱਥੇ ਕਿ 52 ਦੇ ਕਰੀਬ, ਜਿਨ੍ਹਾਂ 'ਚ ਜ਼ਿਆਦਾ ਸਿੱਖ ਜਾਂ ਕੁਝ ਕ੍ਰਿਸਚਨ ਨੇ, ਉਹ ਡਿਟੇਨੀਜ਼ ਨੇ, ਜਿਨ੍ਹਾਂ ਦੀ ਖਬਰ ਆਈ ਸੀ ਕਿ ਉਹਨਾਂ ਨੂੰ ਬਿਲਕੁਲ ਕੋਈ ਐਕਸੈਸ ਨਹੀਂ ਹੈ, 22 ਘੰਟੇ ਉਹਨਾਂ ਨੂੰ ਬੇੜੀਆਂ ਔਰ ਹਥਕੜੀਆਂ 'ਚ ਜਕੜਿਆ ਹੋਇਆ, ਕੋਈ ਕਾਨੂੰਨੀ ਸਹਾਇਤਾ ਨਹੀਂ ਹੈ। ਸੋ ਅੱਜ ਉਹ ਉੱਥੇ ਨੇ। ਕੱਲ ਸ਼ਾਮ ਦੇ ਪ੍ਰੋਗਰਾਮ 9:30 ਤੋਂ 10 ਉਹਨਾਂ ਦੇ ਨਾਲ ਇੰਟਰਵਿਊ ਇਸ ਮੁੱਦੇ ਦੇ ਉੱਤੇ ਖਾਸ ਤੌਰ ਤੇ ਹੋਏਗਾ। ਔਰ ਅੱਜ 9:30 ਤੋਂ 10 ਦੇ ਸਲੋਟ 'ਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਹਿਸਟੋਰੀਅਨ ਨੇ, ਅਸੀਂ ਉਹਨਾਂ ਦੇ ਹਰ ਵਿਊ ਨਾਲ ਸਹਿਮਤ ਨਹੀਂ ਹੈ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਡੇ ਲਈ ਜ਼ਰੂਰੀ ਹੈ। TV 84 ਦੇ ਦਰਸ਼ਕਾਂ ਲਈ ਵੀ ਇਨਸਾਫ ਵਾਲੀ ਗੱਲ ਹੋਏਗੀ ਕਿ ਅਸੀਂ ਜਿਹੜਾ ਜਿਸ ਪਰਸਪੈਕਟਿਵ ਦਾ ਮਾਹਿਰ ਹੈ, ਔਰ ਐਜ਼ ਏ ਹਿਸਟੋਰੀਅਨ, ਐਜ਼ ਏ ਰਾਈਟਰ, ਜਿਹੜੀ ਗੱਲ ਉਹ ਜਿਸ ਨੁਕਤੇ ਤੋਂ ਕਰ ਸਕਦੇ ਨੇ, ਉਹ ਸ਼ਾਇਦ ਬਾਕੀ ਸਾਡੇ ਐਕਟਿਵਿਸਟ ਦੇ ਹਿੱਸੇ ਨਹੀਂ ਆਉਂਦਾ। ਸੋ ਸਿੱਖ ਰਾਜ ਦੇ ਦੀਆਂ ਕੀ ਵਿਸ਼ੇਸ਼ਤਾਵਾਂ ਸੀ, ਖਾਸ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ ਦੀਆਂ, ਔਰ ਕਿਹੜੇ ਐਲੀਮੈਂਟ ਸੀ ਜਿਨ੍ਹਾਂ ਰਾਹੀਂ ਇਹ ਫਿਰ ਰਾਜ ਇਹ ਗਿਆ। ਔਰ ਅੱਜ ਸਾਡੇ ਸਾਹਮਣੇ ਅਸਲੀ ਚੈਲੰਜ, ਭਾਵੇਂ ਉਹ ਜਿਵੇਂ ਤੁਸੀਂ ਬਿਗਨਿੰਗ 'ਚ ਕਿਹਾ ਕਿ ਅੱਜ 26 ਜੂਨ ਦਾ ਦਿਨ ਹੈ, ਔਰ ਇਹ ਦਿਨ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਨੇ ਦਸੰਬਰ 1987 'ਚ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਸਿਟ ਟ੍ਰੈਫਿਕਿੰਗ ਇਸ ਵਜੋਂ ਐਲਾਨਿਆ ਸੀ। ਔਰ ਜ਼ਾਹਰ ਹੈ ਕਿ ਜਿੱਥੇ ਦੋ ਵੱਡੇ ਮਸਲੇ ਜਿਹੜੇ ਕੁੱਲ ਇਨਸਾਨੀਅਤ ਦੇ ਲਈ ਨੇ, ਇੱਕ ਪਾਸੇ ਡਰੱਗ ਹੈ, ਡਰੱਗ ਦਾ ਇਕੱਲਾ ਇਸਤੇਮਾਲ ਹੀ ਨਹੀਂ, ਡਰੱਗ ਦਾ ਦੁਨੀਆ ਭਰ ਦੇ ਵਿੱਚ ਜਿਹੜੇ ਵਾਰ ਲੌਰਡਸ ਨੇ ਉਹਨਾਂ ਵੱਲੋਂ ਵਿਛਾਇਆ ਜਾਲ, ਔਰ ਇਹ ਇੱਕ ਲੈਵਲ ਦੇ ਉੱਤੇ ਗੱਲ ਨਹੀਂ ਹੁੰਦੀ, ਇਹ ਜਿੱਥੋਂ ਕਲਟੀਵੇਸ਼ਨ ਹੁੰਦੀ ਹੈ, ਜਿਵੇਂ ਜੇ ਅਸੀਂ ਸਾਊਥ ਅਮਰੀਕਾ ਵੱਲ ਦੇਖੀਏ ਤੇ ਕੋਲੰਬੀਆ ਬਹੁਤ ਵੱਡਾ ਸੈਂਟਰ ਹੈ ਜਿੱਥੇ ਕਿ ਇਹ ਉਗਾਈ ਜਾਂਦੀ ਹੈ ਓਪੀਅਮ ਔਰ ਦੂਸਰਾ, ਤੇ ਉਸ ਖਿੱਤੇ 'ਚ ਅਫਗਾਨਿਸਤਾਨ ਹੈ ਜਿਹੜਾ ਕਿ ਬਹੁਤ ਵੱਡਾ ਜਿਹੜਾ ਕਲਟੀਵੇਟਰ ਹੈ ਡਰੱਗਸ ਦਾ। ਫਿਰ ਇਹ ਜਿਹਨੂੰ ਟ੍ਰਾਇੰਗਲਸ ਕਹਿੰਦੇ ਨੇ ਕਿ ਉੱਥੋਂ ਕਿਵੇਂ
ਜਿਹੜਾ ਉਹ ਵਾਇਆ ਪਾਕਿਸਤਾਨ ਇੰਡੀਆ ਤੱਕ ਪਹੁੰਚਦੀਆਂ ਨੇ, ਉਧਰੋਂ ਈਰਾਨ ਹੈ, ਈਰਾਨ ਰਾਹੀਂ ਕਿਹੜੇ ਟ੍ਰਾਂਜ਼ਿਟ ਰਾਊਟ ਨੇ, ਔਰ ਕਿਵੇਂ ਫਿਰ ਜਿਹੜੀ ਬਹੁਤ ਸਾਰੀ ਮੈਕਸੀਕੋ ਰਾਹੀਂ ਡਰੱਗ ਆਉਂਦੀ ਹੈ ਉਹ ਬਹੁਤੀ ਸਾਊਥ ਅਮਰੀਕਾ 'ਚ ਗਰੋ ਹੁੰਦੀ ਹੈ, ਔਰ ਜਿਹੜੀ ਉਸ ਖਿੱਤੇ ਦੇ ਵਿੱਚ ਹੈ ਜਿਹਦਾ ਜਿਹੜਾ ਸਭ ਤੋਂ ਵੱਡਾ ਇਸ ਵੇਲੇ ਸ਼ਿਕਾਰ ਪੰਜਾਬ ਦੀ ਸਿੱਖ ਨੌਜਵਾਨੀ, ਪੇਂਡੂ ਨੌਜਵਾਨੀ, ਜਿਸ ਦੇ ਵਿੱਚ ਔਰ ਅਸੀਂ ਜੇ ਇਹਨੂੰ ਬਿਗਰ ਪਰਸਪੈਕਟਿਵ 'ਚ ਦੇਖੀਏ ਤੇ ਇਹ ਫਿਰ ਕੋਈ ਨਵੀਂ ਗੱਲ ਨਹੀਂ ਹੈ ਕਿ ਕਿਵੇਂ ਜਦੋਂ ਤੋਂ ਜੇ 6000 7000 ਜਾਂ 8000 ਸਾਲ ਵੀ ਲਿਬਰਲੀ ਮਨੁੱਖੀ ਸਭਿਅਤਾ ਦੀ ਸ਼ੁਰੂਆਤ ਦੀ ਗੱਲ ਕਰੀਏ ਤੇ ਇੱਕ ਤਾਂ ਕੁਦਰਤਨ ਜਦੋਂ ਮਨੁੱਖ ਹਰ ਚੀਜ਼ ਦੇ ਨਾਲ ਤਜਰਬਾ ਕਰ ਰਿਹਾ ਸੀ ਜਾਂ ਕਰਦਾ ਤੇ ਉਹ ਜਿਹੜਾ ਉਸ ਦਾ ਨਾਰਮਲ ਹੈ ਹਾਲਾਤ, ਉਸ ਚੋਂ ਕੋਈ ਵੱਖਰਾ ਅਨੁਭਵ ਚਾਹੁੰਦਾ, ਔਰ ਉਹਦੇ ਚੋਂ ਹੀ ਜਦੋਂ ਅਸੀਂ ਇਵਨ ਰੂਹਾਨੀਅਤ ਦੀ ਗੱਲ ਵੀ ਕਰਦੇ ਹਾਂ, ਰੂਹਾਨੀਅਤ ਵੀ ਇੱਕ ਐਗਜ਼ਿਸਟਿੰਗ ਬੌਧਿਕ ਲੈਵਲ ਤੋਂ ਨਿਕਲ ਕੇ ਇੱਕ ਅਨੁਭਵ ਕਰਨਾ, ਉਸ ਦੇ ਵਿੱਚ ਜਿਹੜਾ ਹੈ ਉਸ ਨੂੰ ਦੇਖਣਾ, ਇਸ ਚੋਂ ਹੀ ਕਿ ਜੋ ਸਾਡੇ ਹੈ, ਜੋ ਨਜ਼ਰ ਆਉਂਦਾ ਹੈ ਜਾਂ ਜੋ ਅਸੀਂ ਮਹਿਸੂਸ ਕਰਦੇ ਹਾਂ ਉਸ ਤੋਂ ਬਿਯੋਂਡ ਕੀ ਹੈ। ਬਿਲਕੁਲ। ਸੋ ਉਹਦੇ ਚੋਂ ਹੀ ਜਦੋਂ ਅਸੀਂ ਦੇਖਦੇ ਹਾਂ ਹੱਠ ਯੋਗ ਜਾਂ ਪੁੱਠੇ ਲਟਕਣਾ ਜਾਂ ਦੁਨੀਆ ਛੱਡਣਾ ਜਾਂ ਜਪ ਕਰਨਾ ਜਾਂ ਤਪ ਕਰਨਾ ਜਾਂ ਸਿਮਰਨ ਕਰਨਾ, ਇਹ ਸਾਰਾ ਅਲਟੀਮੇਟਲੀ ਹੈ ਤਾਂ ਉਸ ਹਾਈ ਨੂੰ ਦੇਖਣਾ ਜਿਹੜਾ ਕਿ ਤੁਹਾਡੇ ਬੌਧਿਕ ਪੱਧਰ ਤੇ ਨਹੀਂ ਹੈ। ਸੋ ਇਸੇ ਤਰ੍ਹਾਂ ਜਿਹੜਾ ਜੇ ਅਸੀਂ ਨਸ਼ਿਆਂ ਦੇ ਇਸਤੇਮਾਲ ਦੀ ਗੱਲ ਦੇਖੀਏ ਤੇ ਜ਼ਾਹਰ ਹੈ ਜਦੋਂ ਮਨੁੱਖ ਨੇ ਅੱਖ ਖੋਲੀ, ਜਿੱਥੇ ਉਸ ਦੇ ਕੋਲ ਬਹੁਤ ਕੁਝ ਜਿਹੜਾ ਕੁਦਰਤ ਸੀ, ਜਿਸ ਨੂੰ ਅਸੀਂ ਜਿਹੜਾ ਉਹ ਐਨਵਾਇਰਨਮੈਂਟਲ ਗਰੋਥ ਦੇ ਵਿੱਚ ਹੈਬਿਟੈਟ ਸੀ, ਜਿੱਥੇ ਟਰੀਜ਼ ਸਨ, ਪਲਾਂਟਸ ਸਨ, ਬੂਟੀਆਂ ਸਨ, ਜੜੀਆਂ ਬੂਟੀਆਂ ਸੀ, ਇਸ ਲਈ ਕਹਿੰਦੇ ਕਿ ਕਿਤੇ ਸਿਰਫ ਜੜ ਲੈਵਲ ਤੇ ਸੀ। ਜਦੋਂ ਅਸੀਂ ਜਿਮੀਕੰਦ ਜਾਂ ਸ਼ੱਕਰਕੰਦੀ ਜਾਂ ਦੂਸਰੀਆਂ ਚੀਜ਼ਾਂ ਲੱਭੀਆਂ ਤੇ ਉਹ ਜ਼ਮੀਨ ਦੋਸਤ ਸਨ, ਔਰ ਇਸੇ ਚੋਂ ਹੀ ਫਿਰ ਉਹ ਵੀ ਨਿਕਲਿਆ ਜਿਹਨਾਂ ਚੋਂ ਬੂਟੀਆਂ ਸੀ ਨਿਕਲੀਆਂ, ਉਹ ਭਾਵੇਂ ਭੰਗ ਦੀ ਬੂਟੀ ਹੋਏ, ਭਾਵੇਂ ਉਹ ਅਫੀਮ ਵਰਗਾ ਬੜਾ ਸੋਹਣਾ ਲਾਲ ਫੁੱਲ ਹੈ, ਔਰ ਉਸ ਚੋਂ ਜਿਹੜਾ ਨਿਕਲ ਰਿਹਾ ਜਿਵੇਂ ਉਸ ਦੇ ਚੋਂ ਦੁੱਧ ਨਿਕਲਦਾ ਹੈ, ਔਰ ਉਸ ਜਿਹੜਾ ਉਸ ਦੇ ਉੱਤੇ ਜੰਮਦਾ ਜਦੋਂ ਉਹਨੂੰ ਖੁਰਚਿਆ ਜਾਂਦਾ ਉਹ ਅਫੀਮ ਬਣ ਜਾਂਦੀ ਹੈ। ਜਿਹੜਾ ਉਸ ਡੋਡੀ ਦੇ ਵਿੱਚ, ਉਸ ਦੁੱਧ ਦੇ ਵਿੱਚ ਹੁੰਦਾ ਉਹਨੂੰ ਅਸੀਂ ਖਸਖਾਸ ਕਹਿੰਦੇ ਆ ਜਾਂ ਅਫੀਮ ਦਾਣਾ ਵੀ ਕਿਹਾ ਜਾਂਦਾ ਹੈ, ਜਿਸ ਨੂੰ ਸ਼ਰਦਾਈਆਂ ਔਰ ਦੂਜੀਆਂ ਤੀਜੀਆਂ 'ਚ ਬਣਾਇਆ ਜਾਂਦਾ। ਖਸਖਾਸ ਹੈ ਜਿਹੜੀ ਉਹਦਾ ਆਊਟਸਾਈਡ ਹੈ ਉਹ ਡੋਡੇ ਨੇ, ਉਹਨਾਂ ਨੂੰ ਵੀ ਭਿਉਂ ਕੇ ਉਹਦੇ 'ਚ ਵੀ, ਉਹਦੇ ਪਲਾਂਟਸ ਦੇ ਵਿੱਚ ਵੀ। ਸੋ ਇਹ ਇੱਕ ਓਪੀਅਮ, ਇੱਕ ਐਸਾ ਪਲਾਂਟ ਜਿਹਦੀ ਹਰ ਚੀਜ਼ ਦੇ ਵਿੱਚ ਹੀ ਨਸ਼ਾ ਸੀ, ਉਹਦੇ ਡੋਡਿਆਂ 'ਚ ਵੀ ਸੀ, ਖਸਖਾਸ 'ਚ ਵੀ ਸੀ, ਉਹਦੇ ਬੀਜ 'ਚ ਵੀ ਸੀ, ਔਰ ਉਸ ਦੇ ਉੱਪਰ ਜਿਹੜਾ ਮਿਲਕ ਜਿਹੜਾ ਕਿ ਅਲਟੀਮੇਟਲੀ ਅਫੀਮ ਹੁੰਦੀ ਹੈ। ਲੇਕਿਨ ਇੱਕ ਪਾਸੇ ਇਹਦਾ ਇਸਤੇਮਾਲ ਔਰ ਇਸੇ ਤਰ੍ਹਾਂ ਦੂਸਰੀਆਂ ਚੀਜ਼ਾਂ, ਜਦੋਂ ਅਸੀਂ ਮਰਵਾਨਾ ਭੰਗ ਦੇਖਦੇ ਹਾਂ ਜਿਸ ਦੀ ਫਾਈਨਲ ਫਾਰਮ ਚਰਸ ਦੇ ਰੂਪ 'ਚ ਨਿਕਲਦੀ ਹੈ, ਔਰ ਧਤੂਰਾ ਔਰ ਬਹੁਤ ਸਾਰੀਆਂ ਚੀਜ਼ਾਂ ਹੋਰ। ਔਰ ਜੇ ਅਸੀਂ ਈਵਨ ਹਿੰਦੂ ਗੋਡ ਸ਼ਿਵ ਵੱਲ ਦੇਖੀਏ ਤੇ ਸ਼ਿਵ ਦੇ ਨਾਲ ਵੀ ਜਿਹੜਾ ਉਹ ਧਤੂਰਾ ਤੇ ਭੰਗ ਤੇ ਦੂਜਾ ਜੁੜਿਆ ਹੁੰਦਾ ਔਰ ਹੋਇਆ। ਜੇ ਅਸੀਂ ਜੋਗੀਆਂ ਦੇ ਨਾਲ ਦੇਖੀਏ, ਜਿੱਥੇ ਤਾੜੀ ਲਾਉਣਾ ਕਹਿੰਦੇ ਸੀ, ਭਾਵੇਂ ਉਹ ਇੱਕ ਸਮਾਧੀ ਦੀ ਹਾਲਤ ਚਲੀ ਜਾਂਦੀ ਹੈ, ਪਰ ਇੱਕ ਕਿਸਮ ਦੀ ਸ਼ਰਾਬ ਵੀ ਸੀ ਤਾੜੀ, ਔਰ ਜੋਗੀਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਇਸਤੇਮਾਲ ਉਹ ਕਹਿੰਦੇ ਸੀ ਇਹਦੇ ਨਾਲ ਜ਼ਿਆਦਾ ਮਸਤੀ ਨਾਲ ਸਮਾਧੀ ਲੱਗਦੀ ਹੈ। ਔਰ ਜ਼ਾਹਰ ਹੈ ਕਿ ਇਸ ਦਾ ਇਸਤੇਮਾਲ ਔਰ ਜਿਹੜੇ ਸਿਆਣੇ ਜਿਹੜੇ ਸਿਸਟਮ ਆਫ ਮੈਡੀਸਨ ਨਿਕਲੇ ਉਹ ਯੂਨਾਨ ਦੇ ਵਿੱਚ ਨਿਕਲਿਆ, ਜਿਹਨੂੰ ਹਿਕਮਤ ਕਹਿੰਦੇ ਨੇ, ਜਿਨ੍ਹਾਂ 'ਚ ਹਕੀਮ ਨਿਕਲੇ। ਸਾਡੇ ਪਾਰਟ ਆਫ ਦਾ ਵਰਲਡ ਜਿਹਨੂੰ ਆਯੁਰਵੈਦਿਕ ਕਹਿੰਦੇ ਨੇ, ਉਹਨਾਂ 'ਚੋਂ ਵੈਦ ਨਿਕਲੇ। ਔਰ ਇਸੇ ਤਰ੍ਹਾਂ ਔਰ ਹੌਲੀ ਅੱਜ ਵੀ ਜਿਹੜੀਆਂ ਈਵਨ ਮਾਡਰਨ ਮੈਡੀਸਨ ਹੈ, ਜਿਹੜੇ ਡਾਕਟਰ ਜਾਂ ਐਲੋਪੈਥੀ ਨਾਲ ਜਿਨ੍ਹਾਂ ਦਾ ਸੰਬੰਧ ਹੈ, ਉਹਦੇ 'ਚ ਵੀ ਜੇ ਮੈਂ ਗਲਤ ਨਾ ਹੋਵਾਂ ਤੇ 55 ਤੋਂ 60% ਜਿਹੜੀਆਂ ਮੈਡੀਸਨਸ ਨੇ ਮਾਡਰਨ, ਉਹਨਾਂ ਦਾ ਬੇਸ ਜਿਹੜਾ ਹਰਬਸ ਹੈ, ਉਹ ਜਿਹੜੀਆਂ ਬੂਟੀਆਂ ਨੇ। ਔਰ ਇਸ ਸਾਰੇ ਚੋਂ ਕਿਉਂਕਿ ਇੱਕ ਪਾਸੇ ਇਸ ਦਾ ਮੈਡੀਸੀਨਲ ਯੂਜ਼ ਸੀ, ਓਪੀਅਮ ਅੱਜ ਵੀ ਜੇ ਅਸੀਂ ਦੇਖੀਏ ਕਿ ਦਰਦ ਨੂੰ ਮਾਰਨ ਦੀ ਜੇ ਸਭ ਤੋਂ ਇਫੈਕਟਿਵ ਕੋਈ ਦਵਾਈ ਹੈ ਤਾਂ ਉਹ ਸਾਰੇ ਬੇਸ਼ੱਕ ਮਾਡਰਨ ਮੈਡੀਸਨ 'ਚ ਓਪੀਅਮ ਡੈਰੀਵੇਟਿਵ ਨੇ, ਉਹ ਮੋਰਫੀਨ ਹੋਏ, ਪੈਥੇਡਿਨ ਹੋਏ ਜਾਂ ਹੋਰ ਬਹੁਤ ਸਾਰੀਆਂ, ਈਵਨ ਜਦੋਂ ਤੁਹਾਡੀ ਬਹੁਤ ਐਕਿਊਟ ਪੇਨ ਹੁੰਦੀ ਹੈ, ਜਿਹੜੀਆਂ ਪਿਲਸ ਨੇ, ਉਹ ਸਭ ਤੋਂ ਜ਼ਿਆਦਾ ਪੇਨ ਕਿਲਿੰਗ ਹੈ ਉਹ ਈਵਨ ਟਾਈਲਾਨੋਲ ਦੇ ਵੀ ਜਿਹੜੀ ਇੱਕ ਹਾਈ ਕੁਆਲਿਟੀ ਕਿਸੇ ਨਾ ਕਿਤੇ ਹੁੰਦੀ ਹੈ, ਉਹਦੇ 'ਚ
ਅੱਜ ਵੀ ਓਪੀਅਮ ਤੋਂ ਇਫੈਕਟਿਵ ਕੋਈ ਪੇਨ ਕਿਲਰ ਨਹੀਂ। ਜੀ ਔਰ ਇਸੇ ਤਰ੍ਹਾਂ ਮਰੂਆਨਾ ਭੰਗ ਦਾ ਇਸਤੇਮਾਲ ਭਾਵੇਂ ਉਸ ਨੂੰ ਐਜ਼ ਏ ਰਿਲੈਕਸ ਕਰਨ ਦੇ ਲਈ ਇੱਥੇ ਉਹ ਪੌਟ ਜਿਹੜਾ 60 ਚ ਹਿੱਪੀ ਕਲਚਰ ਸੀ ਦਮ ਮਾਰੋ ਦਮ ਵਾਲਾ ਜੀ ਉਹਦੇ ਚ ਉਹ ਪਪੂਲਰ ਹੋਇਆ, ਕਿਸੇ ਹਿੱਸੇ ਚ ਹੋਰ ਸੀ। ਪਰ ਹੁਣ ਕੁਝ ਜਿਵੇਂ ਕੈਨੇਡਾ ਦੇ ਵਿੱਚ ਤਾਂ ਉਹਨਾਂ ਨੇ ਇੱਕ ਸਟੈਪ, ਕੈਨੇਡਾ ਦੁਨੀਆ ਦੀ ਪਹਿਲੀ ਕੰਟਰੀ ਬਣ ਗਿਆ ਜਿਹਨੇ ਓਵਰਆਲ ਹੀ ਉਹਨੂੰ ਜਿਹੜਾ ਉਹ ਖੁੱਲਾ ਕਰਨ ਦੀ ਗੱਲ ਕਰ ਦਿੱਤੀ ਹੈ। ਲੇਕਿਨ ਅਮਰੀਕਾ ਦੀਆਂ ਵੀ ਕੁਝ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਈਵਨ ਮਰੂਆਨਾ ਜਿਹਨੂੰ ਕਿਹਾ ਜਾਂਦਾ ਹੈ ਭੰਗ ਨੂੰ, ਉਸ ਦਾ ਮੈਡੀਸੀਨੀਅਲ ਯੂਜ਼, ਕਿਉਂਕਿ ਕੈਂਸਰ ਦੀ ਟਰਮੀਨਲ ਸਟੇਜ ਦੇ ਵਿੱਚ ਇਹ ਮੰਨਿਆ ਗਿਆ ਕਿ ਕੁਝ ਹਾਲਤਾਂ 'ਚ ਜਿਹੜਾ ਉਸ ਦਾ ਯੂਜ਼ ਉਹ ਇਫੈਕਟਿਵ ਹੈ, ਪੇਸ਼ੈਂਟ ਨੂੰ ਰਿਲੀਫ ਦਿੰਦਾ ਹੈ। ਸੋ ਇੱਕ ਪਾਸੇ ਕਿਉਂਕਿ ਕੁਦਰਤ ਨੇ ਤਾਂ ਜਿੱਥੇ ਮਨੁੱਖ ਨੂੰ, ਔਰ ਦੂਸਰਾ ਔਰ ਜੇ ਅਸੀਂ ਪੁਰਾਣੀਆਂ ਸੱਭਿਅਤਾਵਾਂ ਦੇ ਵਿੱਚ ਦੇਖੀਏ, ਜੇ ਅਸੀਂ ਡਰੱਗਸ ਦੇ ਹਵਾਲੇ ਨਾਲ, ਤੇ ਫਿਰ ਉਹ ਭਾਵੇਂ ਸ਼ਰਾਬ ਹੈ, ਉਹ ਕਿਵੇਂ ਪੁਰਾਣੀਆਂ ਭੱਠੀਆਂ ਔਰ ਜਿਹੜੀ ਪੁਰਾਣਾ ਮਨੁੱਖ ਵੀ ਸੀ ਸੱਭਿਅਤਾਵਾਂ ਦਾ ਦੇ ਵਿੱਚ ਉਸ ਦੇ ਵਿੱਚ ਜਿਹੜਾ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਬਰੀਊਇੰਗ ਹੈ ਉਹਦਾ ਆਰਟ ਉਹ ਡਿਵੈਲਪ ਕੀਤਾ। ਉਹਦੇ 'ਚ ਹਰ ਚੀਜ਼ ਤੇ ਜਿੱਥੇ ਕੁਝ ਮਿਲਦਾ ਸੀ ਉਹਨਾਂ ਨੇ ਉਹਦੀ ਸ਼ਰਾਬ ਬਣਾ ਲਈ। ਕਣਕ ਦੀ ਵੀ ਬਣਦੀ ਹੈ, ਚੌਲਾਂ ਦੀ ਵੀ ਬਣਦੀ ਹੈ, ਜੌਆਂ ਦੀ ਬੀਅਰ ਬਣਦੀ ਹੈ। ਔਰ ਅਸੀਂ ਦੇਖਦੇ ਹਾਂ ਕਿ ਸਾਡੇ ਖਿੱਤੇ ਜਿਹੜਾ ਦੇਸੀ ਠਰਾ ਜਿਹਨੂੰ ਕਹਿੰਦੇ ਸੀ ਜੀ, ਉਸ ਦੇ ਵਿੱਚ ਕਿੱਕਰ ਵੀ ਪਾਇਆ, ਗੁੜ ਵੀ ਪਾਇਆ, ਹੋਰ ਸਭ ਸੜਾਂਦ ਮਾਰਦੀਆਂ ਚੀਜ਼ਾਂ ਉਹਦੇ 'ਚ ਪਾ ਕੇ ਘੜਾ ਦੱਬ ਕੇ ਤੇ ਦੂਜਾ ਉਹ ਸਾਰਾ ਪਾਰਟ ਰਿਹਾ। ਸੋ ਮਕਸਦ ਕਿਤੇ ਨਾ ਕਿਤੇ ਜਦੋਂ ਅਸੀਂ ਮਨੁੱਖ ਦੇ ਅੰਦਰਲੀ ਇੱਕ ਪਾਸੇ ਬੇਚੈਨੀ ਹੈ, ਇੱਕ ਪਾਸੇ ਆਮ ਨਾਲੋਂ ਟੁੱਟਣਾ ਡੇ ਟੂ ਡੇ ਦੀਆਂ ਵਰੀਜ਼ ਤੋਂ, ਔਰ ਬਹੁਤ ਸਾਰੇ ਜਿਹੜੇ ਅੱਜ ਵੀ ਪਿਅੱਕੜ ਨੇ ਉਹਨਾਂ 'ਚੋਂ ਬਹੁਤ ਸਾਰੇ ਕਹਿਣਗੇ ਮੈਂ ਅੱਜ ਖੁਸ਼ ਬਹੁਤ ਹੈ ਇਸ ਲਈ ਪੀਣੀ ਹੈ, ਅੱਜ ਮੈਨੂੰ ਬਹੁਤ ਉਦਾਸੀ ਹੈ ਤਾਂ ਪੀਣੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਤੇ ਨਾ ਕਿਤੇ ਐਸਕੇਪਿਜ਼ਮ ਵੀ ਆਉਂਦਾ ਹੈ ਕਿ ਜਿੱਥੇ ਤੁਸੀਂ ਪ੍ਰੈਜ਼ੈਂਟ ਨਾਲੋਂ ਦੌੜਨਾ ਚਾਹੁੰਦੇ ਹੋ, ਜੋ ਤੁਹਾਡੇ ਸਾਹਮਣੇ ਹੈ ਉਸ ਚੋਂ ਨਿਕਲ ਕੇ ਤੁਸੀਂ ਹੋਰ ਪਾਸੇ ਜਾਣਾ ਚਾਹੁੰਦੇ ਜੀ, ਔਰ ਉਹ ਤੁਹਾਨੂੰ ਵਕਤੀ ਤੌਰ ਦੇ ਉੱਤੇ ਰਾਹਤ ਵੀ ਦਿੰਦਾ। ਕਈ ਲੋਕ ਇਹ ਸਮਝਦੇ ਨੇ ਕਿ ਜਿਹੜੇ ਆਪਣੇ ਆਪ ਨੂੰ ਡਿਪਰੈਸਡ, ਹਾਲਾਂਕਿ ਕੋਈ ਬਿਮਾਰੀ ਨਹੀਂ ਹੈ ਡਿਪਰੈਸ਼ਨ, ਲੇਕਿਨ ਇਹਦੇ ਬਾਵਜੂਦ ਬਿਮਾਰੀ ਬਣ ਗਈ ਜਦੋਂ ਅਸੀਂ ਲੋ ਹੁੰਦੇ ਆ ਕਿਸੇ ਚੀਜ਼ ਤੇ, ਅਸੀਂ ਸਮਝਦੇ ਹਾਂ ਵੀ ਸ਼ਰਾਬ ਜਿਹੜੀ ਹੈ ਉਹ ਸਾਡੀ ਡਿਪਰੈਸ਼ਨ ਦੂਰ ਕਰ ਰਹੀ ਹੈ। ਬਟ ਇਸ ਦੇ ਉਲਟ ਜਿਹੜੀਆਂ ਮੈਡੀਕਲ ਰਿਸਰਚਸ ਨੇ, ਅਲਟੀਮੇਟਲੀ ਜਿਹੜਾ ਅਲਕੋਹਲ ਦਾ ਯੂਜ਼ ਹੈ, ਸ਼ਰਾਬ ਦਾ ਯੂਜ਼ ਹੈ, ਉਹ ਤੁਹਾਨੂੰ ਡਿਪਰੈਸਡ ਵੀ ਬਣਾਉਂਦਾ ਹੈ ਔਰ ਈਵਨ ਇੰਪੋਟੈਂਸੀ ਦੇ ਵਿੱਚ ਵੀ ਉਸ ਦਾ ਰੋਲ ਹੈ। ਸੋ ਮੇਰਾ ਵਿਸ਼ਾ ਕੋਈ ਮੈਡੀਕਲ ਬਰੀਫ ਨਹੀਂ ਹੈ ਉਹਦੇ ਤੇ, ਮੈਂ ਤਾਂ ਹਾਂਜੀ ਮੈਂ ਦੇਖ ਰਹੀ ਸੀ, ਮੈਂ ਕਿ ਜਿਸ ਤਰ੍ਹਾਂ ਤੁਸੀਂ ਪ੍ਰੋਫੈਸ਼ਨਲ ਵੀ ਡਾਕਟਰ ਹੋ ਤੇ ਮੈਂ ਜਿਸ ਤਰ੍ਹਾਂ ਤੁਸੀਂ ਦੱਸਦੇ ਵੀ ਮੈਂ ਤੇ ਇਸ ਤਰ੍ਹਾਂ ਲੱਗ ਰਿਹਾ ਮੈਨੂੰ ਕਿ ਤੁਸੀਂ ਡਾਕਟਰ ਦੇ ਰੂਪ ਵਿੱਚ ਸਾਨੂੰ ਇਹ ਹਦਾਇਤਾਂ ਦੇ ਰਹੇ ਹੋ। ਨਹੀਂ ਦੇਖੋ, ਇਹ ਮਨੁੱਖੀ ਜਦੋਂ ਅਸੀਂ ਸੁਭਾਅ ਵੱਲ ਦੇਖਦੇ ਹਾਂ ਤਾਂ ਫਿਰ ਸਾਨੂੰ ਜਦੋਂ ਅਸੀਂ ਇਲਸ ਦੀ ਗੱਲ ਕਰਦੇ ਹਾਂ, ਹੁਣ ਜਿਵੇਂ ਜਿਹੜਾ ਇੰਟਰਨੈਸ਼ਨਲ ਡਰੱਗ ਐਂਡ ਜਿਹੜਾ ਉਹਨਾਂ ਦਾ ਐਗਜ਼ੈਕਟ ਨਾਂ ਹੈ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਸਿਟ ਟ੍ਰੈਫਿਕਿੰਗ, ਹੁਣ ਇਹ ਉਹਨਾਂ ਨੇ 1987 ਚ ਡਿਕਲੇਅਰ ਕੀਤਾ ਔਰ ਹਰ ਸਾਲ ਇੱਕ ਥੀਮ ਹੁੰਦਾ ਹੈ। ਔਰ ਜਿਹੜਾ ਇਸ ਸਾਲ ਦਾ ਥੀਮ ਹੈ UN ਦਾ, ਅੱਜ ਸਾਰੇ ਪਾਸੇ ਇਸ ਨਾਲ ਰਿਲੇਟਡ ਹੀ ਫੋਕਸਡ ਹੈ। ਔਰ ਮੈਨੂੰ ਖੁਸ਼ੀ ਹੋਈ ਕਿ ਮੈਂ ਈਵਨ ਪੰਜਾਬ ਦੇ ਅਖਬਾਰਾਂ 'ਚ ਟ੍ਰਿਬਿਊਨ ਨੇ ਵੀ ਇਹਦਾ ਜ਼ਿਕਰ ਕੀਤਾ ਔਰ ਪੰਜਾਬੀ ਅਜੀਤ ਨੇ ਇੱਕ ਵਿਸ਼ੇਸ਼ ਸਟੋਰੀ ਕਿ ਵੀ ਇਸ ਵੱਲ ਅਸੀਂ ਆਵਾਂਗੇ ਕਿ ਪੰਜਾਬ 'ਚ ਕਿਵੇਂ ਯੂਥ ਦੀ ਭੇਟ ਚੜ੍ਹ ਰਿਹਾ, ਇਸ ਦਿਨ ਨੂੰ ਸਾਹਮਣੇ ਰੱਖ ਕੇ ਕੀਤੀ। ਔਰ ਇਸ ਦਿਨ ਦਾ ਜਿਹੜਾ ਇਸ ਸਾਲ ਦਾ ਉਹਨਾਂ ਦਾ ਥੀਮ ਹੈ ਲਿਸਨ ਫਸਟ। ਸੋ ਮੈਂ ਇਹ ਮਹਿਸੂਸ ਕੀਤਾ ਕਿ ਵੀ ਅਸੀਂ ਇਹ ਕਹੀ ਜਾਈਏ ਕਿ ਡਰੱਗਸ ਮਾੜੀਆਂ ਮਾੜੀਆਂ ਮਾੜੀਆਂ, ਨਾ ਵਰਤੋ ਨਾ ਵਰਤੋ, ਇਹ ਬਿਲਕੁਲ ਠੀਕ ਹੈ, ਇਹ ਇੱਕ ਉਪਦੇਸ਼ ਹੈ, ਸਰਮਨ ਹੈ। ਪਰ ਜਦੋਂ ਤੱਕ ਅਸੀਂ ਉਸ ਸਾਰੇ ਦੇ ਪਿੱਛੇ ਜਿਹੜੇ ਲੁਕੇ ਹੋਏ ਕਾਰਨ ਨੇ, ਔਰ ਉਹਦੇ 'ਚ ਜਦੋਂ ਮੈਂ ਇਸ ਦੇ ਉੱਤੇ ਅੱਗੋਂ ਡਿਵੈਲਪ ਕਰਾਂਗਾ ਇਸ ਇਸ਼ੂ ਦੇ ਉੱਤੇ ਕਿ ਕਿਵੇਂ ਹਿਊਮਨ ਹਿਸਟਰੀ 'ਚ ਡਰੱਗਸ ਨੂੰ ਦੁਸ਼ਮਣ ਨੇ ਐਜ਼ ਏ ਵੈਪਨ, ਹਥਿਆਰ ਦੇ ਤੌਰ ਤੇ ਇਸਤੇਮਾਲ ਵੀ ਕੀਤਾ, ਆਪਣੇ ਜਿਹੜਾ ਵਿਰੋਧੀ ਹੈ ਉਸ ਨੂੰ ਚੁੱਪ ਕਰਾਉਣ ਦੇ ਲਈ, ਉਸ ਨੂੰ ਐਸੇ ਪਾਸੇ ਤੋਰਨ ਦੇ ਲਈ ਤਾਂ ਕਿ ਉਹਨਾਂ ਦੀ ਜਿਹੜੀ ਹੈ ਉਹ ਵਿਰੋਧਤਾ ਨਾ ਹੋਏ। ਔਰ ਉਹਦੇ 'ਚ ਕੋਈ ਪਿੱਛੇ ਨਹੀਂ ਰਿਹਾ। ਜੇ ਅਸੀਂ ਈਵਨ ਜਿਸ ਅਮਰੀਕਾ 'ਚ ਅਸੀਂ ਰਹਿੰਦੇ, ਇਸ ਅਮਰੀਕਾ ਦੇ ਵਿੱਚ ਵੀ ਜਿਹੜੇ ਪਿਲਗ੍ਰਿਮਸ ਬਣ ਕੇ ਆਏ ਓਵਰ ਏ ਪੀਰੀਅਡ ਆਫ ਟਾਈਮ, ਜਿਨ੍ਹਾਂ ਨੇ ਇਸ ਮੁਲਕ ਨੂੰ ਦੱਬਿਆ, ਜਿਹੜਾ ਕਿ ਨੇਟਿਵ ਅਮਰੀਕਨਸ ਦਾ ਸੀ, ਅੱਜ ਵੀ ਤੁਸੀਂ ਉਹਨਾਂ ਦੀਆਂ ਰਿਜ਼ਰਵੇਸ਼ਨਸ ਦੇ ਵਿੱਚ ਜਾ ਕੇ ਦੇਖੋ, ਉਹ ਲਟੇ ਹੁੰਦੇ ਨੇ ਪੀ ਕੇ ਸ਼ਰਾਬ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਰਾਬ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਗਿਆ ਅਮਰੀਕਾ 'ਚ, ਕਿਉਂਕਿ ਰਿਜ਼ਰਵੇਸ਼ਨ ਖੁੱਲ੍ਹ ਹੈ, ਕੋਈ ਪਾਬੰਦੀ ਨਹੀਂ। ਹੁਣ
ਉਹਨਾਂ ਦੇ ਜਿਹੜੇ ਨੇ ਗੈਂਬਲਿੰਗ ਡੈਨ ਵੀ ਬਣ ਗਏ ਨੇ। ਸੋ ਉਹਨਾਂ ਨੂੰ ਉੱਥੇ ਰੱਖਿਆ। ਇਸੇ ਤਰ੍ਹਾਂ ਅਸੀਂ ਜੇ ਆਸਟ੍ਰੇਲੀਆ ਦੇ ਜਿਹੜੇ ਮੂਲ ਨਿਵਾਸੀ ਸੀ ਜਿਨ੍ਹਾਂ ਨੂੰ ਐਬੋਰੀਜਨਲਸ ਕਹਿੰਦੇ ਸੀ ਉਹਨਾਂ ਦੇ ਉੱਤੇ ਜਿਹੜਾ ਕੰਟਰੋਲ ਕੀਤਾ ਉਹ ਵੀ ਬ੍ਰਿਟਿਸ਼ਰਸ ਜਿਹੜੇ ਨੇ ਉੱਥੇ ਪਹਿਲਾਂ ਗਏ ਉਹਦੇ 'ਚ ਵੀ ਉਹਨਾਂ ਨੇ ਡਰੱਗਸ ਦੇ ਹਵਾਲੇ ਕੀਤੇ ਉਹ ਔਰ ਉਹਨਾਂ ਦੀਆਂ ਕਿਲਿੰਗਸ ਵੀ ਕੀਤੀਆਂ। ਇਸੇ ਤਰ੍ਹਾਂ ਨਿਊਜ਼ੀਲੈਂਡ ਜਿਹੜਾ ਜ਼ਾਹਰ ਹੈ ਉਹ ਵੀ ਬ੍ਰਿਟਿਸ਼ਰਸ ਦੀ ਕਾਲੋਨੀ ਉਹਦੇ ਇਨਹੈਬੀਟੈਂਟਸ ਮੌਰੀਜ਼ ਉਹਨਾਂ ਨੂੰ ਵੀ ਇਵੇਂ ਹੀ ਕੀਤਾ। ਔਰ ਈਵਨ ਵਿਦਨ ਜਿਹੜਾ ਅੱਜ ਗ੍ਰੇਟ ਬ੍ਰਿਟੇਨ ਹੈ ਉਹਦੇ 'ਚ ਜਿਹੜੇ ਉਹਦੇ 3 ਕੰਪੋਨੈਂਟ ਨੇ, ਇੱਕ ਤਾਂ ਉਹਨਾਂ ਦਾ ਹੀ ਹੈ ਜਿਹੜਾ ਇੰਗਲੈਂਡ ਹੈ, ਪਰ ਦੂਸਰੇ ਦੋਨੋਂ ਖਿੱਤੇ ਆਇਰਲੈਂਡ ਆਇਰਿਸ਼ ਔਰ ਸਕਾਟਲੈਂਡ ਸਕਾਟਿਸ਼ ਵਿਸਕੀ। ਹੁਣ ਅੱਜ ਵੀ ਜਦੋਂ ਇਹ ਹੁੰਦਾ ਹੈ ਕਿ ਆਇਰਿਸ਼ ਦੀ ਗੱਲ ਹੁੰਦੀ ਹੈ, ਹੁਣ ਤਾਂ ਮੇਰੇ ਖਿਆਲ ਹੈ ਸਿੱਖ ਹੀ ਬੀਟ ਕਰਦੇ ਹੋਣੇ ਨੇ ਆਇਰਿਸ਼ ਨੂੰ ਵੀ, ਜਦੋਂ ਕਹਿੰਦੇ ਨੇ ਕਿ ਬਈ ਫॉर them that is like a fish in the water, ਕਿ ਜਿਵੇਂ ਫਿਸ਼ ਵਿਦਾਊਟ ਵਾਟਰ ਨਹੀਂ ਰਹਿ ਸਕਦੀ ਇਵੇਂ ਆਇਰਿਸ਼ ਜਿਹੜਾ ਉਹ ਸ਼ਰਾਬ ਬਿਨਾ ਨਹੀਂ ਹੈ। ਔਰ ਓਵਰ ਅ ਪੀਰੀਅਡ ਆਫ ਟਾਈਮ ਅੰਗਰੇਜ਼ਾਂ ਨੇ ਜਿੱਥੇ ਸਿੱਖ ਫੌਜ ਦੇ ਵਿੱਚ ਇਸ ਦਾ ਚਲਨ ਕੀਤਾ, ਇੱਕ ਮਰਸਨਰੀ ਕਰੈਕਟਰ ਡਿਵੈਲਪ ਕੀਤਾ। ਉਹੀ ਫੌਜੀ ਛੁੱਟੀ ਆਇਆ ਜਿਹੜਾ 2 ਬੋਤਲਾਂ ਸ਼ਰਾਬ ਦੀਆਂ ਨਾਲ ਲੈ ਆਉਂਦਾ ਸੀ, ਉਹ ਚੁਸਕੀਆਂ ਲੈਣ ਲਈ ਉਹ ਹੋਰ ਪਿੰਡ ਵਾਲੇ ਜਾਂ ਦੂਜੇ ਆ ਜਾਂਦੇ ਸੀ। ਔਰ ਫਿਰ ਓਵਰ ਅ ਪੀਰੀਅਡ ਆਫ ਡਿਊਰਿੰਗ ਦਾ ਬ੍ਰਿਟਿਸ਼ ਪੀਰੀਅਡ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਸਾਡੇ ਪੰਜਾਬ ਦੇ ਵਿੱਚ ਦੋਵਾਂ ਪੰਜਾਬਾਂ 'ਚ ਸ਼ਰਾਬ ਦੇ ਠੇਕੇ ਨਹੀਂ ਸੀ ਹੁੰਦੇ, ਅਫੀਮ ਦੇ ਠੇਕੇ ਹੁੰਦੇ ਸੀ। ਇਹ 1955-56 ਦੇ ਵਿੱਚ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਬੰਦ ਹੋਏ, ਪਰ ਜਿਸ ਤੇਜ਼ੀ ਨਾਲ ਫਿਰ ਸ਼ਰਾਬ ਦੇ ਠੇਕੇ ਪੰਜਾਬ ਦੇ ਵਿੱਚ ਖੋਲੇ ਗਏ ਔਰ ਕਿਵੇਂ ਸਾਰਾ ਪੰਜਾਬ ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ ਹੈ। ਹੁਣ ਜੇ ਇਕਨੋਮੀ ਦੀ ਗੱਲ ਕਰੀਏ, ਇੱਕ ਪਾਸੇ ਪਾਕਿਸਤਾਨ ਵਿੱਚ ਜਿੱਥੇ ਉਹਨਾਂ ਦੇ ਵੱਡੇ ਸੂਬੇ ਪੰਜਾਬ ਦੀ ਜ਼ਿਆਦਾ ਆਬਾਦੀ ਹੈ ਉੱਥੇ ਕੋਈ ਨਸ਼ਾ ਸਰਕਾਰੀ ਤੌਰ ਤੇ ਨਹੀਂ ਵਿੱਚ, ਭਾਵੇਂ ਪ੍ਰਾਈਵੇਟ ਥੋੜਾ ਬਹੁਤ ਉੱਥੇ ਵੀ ਡਰੱਗ ਮੈਨੇਸ ਆਇਆ ਔਰ ਉਹ ਵੀ ਵਰਿਡ ਨੇ ਕਿਉਂਕਿ ਉਹਨਾਂ ਦਾ ਉਹ ਰਾਊਟ ਹੈ ਐਗਜ਼ਿਟ ਰਾਊਟ ਅਫਗਾਨਿਸਤਾਨ ਪਾਕਿਸਤਾਨ ਇੱਧਰ ਹੈ। ਲੇਕਿਨ ਦੇਖਣ ਵਾਲੀ ਗੱਲ ਇਹ ਹੈ ਵੀ ਇੱਥੇ ਅੱਜ ਜੇ ਸ਼ਰਾਬ ਦੇ ਠੇਕਿਆਂ ਤੋਂ ਜਿੰਨਾ ਰੈਵਨਿਊ ਇਹ ਕ੍ਰੀਏਟ ਕਰਦੇ ਨੇ ਕੱਢ ਲਓ ਤੇ ਇਕਨੋਮੀ ਜਿਹੜੀ ਪੰਜਾਬ ਦੀ ਖੜੀ ਕੀਤੀ ਉਹ ਕਲੈਪਸ ਹੋ ਜਾਂਦੀ। ਹੁਣ ਇੱਥੋਂ ਤੱਕ ਹਾਲਤ 70 ਸਾਲ 'ਚ ਪਹੁੰਚਾ ਦਿੱਤੀ ਗਈ। ਇਹ ਕੋਈ ਇਹ ਨਹੀਂ ਹੈ ਵੀ ਆਪਣੇ ਆਪ 'ਚ, ਇਹ ਡੈਲੀਬਰੇਟ ਹੈ। ਇਸੇ ਤਰ੍ਹਾਂ ਚਾਈਨਾ 'ਚ, ਕਿਉਂਕਿ ਇਹ ਜਿਹੜਾ UN ਨੇ ਵੀ ਇਹਨੂੰ ਡਰੱਗ ਟ੍ਰੈਫਿਕਿੰਗ ਡੇ ਡਿਕਲੇਅਰ ਕੀਤਾ, ਇਹਦੀਆਂ ਰੂਟਸ 100 ਸਾਲ ਪਹਿਲਾਂ ਚਾਈਨਾ 'ਚ ਹੈ। ਅਮਰੀਕਾ ਜਦੋਂ ਬ੍ਰਿਟਿਸ਼ਰਸ ਨੇ ਕਲਕੱਤਾ ਆਪਣੀ ਰਾਜਧਾਨੀ ਬਣਾਈ, ਚੀਨ ਦੇ ਵਿੱਚ ਉਹਨਾਂ ਨੇ ਇੰਟਰਵੀਨ ਕੀਤਾ ਔਰ ਜਿਹੜੀਆਂ ਪਹਿਲੀਆਂ ਲੜਾਈਆਂ ਉਹਨਾਂ ਦੇ ਨਾਲ ਚਾਈਨਾ ਦੇ ਨਾਲ ਹੋਈਆਂ ਜਿਨ੍ਹਾਂ ਨੂੰ ਓਪੀਅਮ ਵਾਰਸ ਕਹਿੰਦੇ ਨੇ, ਉਹਦੇ 'ਚ ਉਹਨਾਂ ਨੇ ਕਲਕੱਤੇ 'ਚੋਂ ਜਿਹੜੀ ਫੀਮ ਹੈ, ਕਿਉਂਕਿ ਚਾਈਨਾ ਦੇ ਵਿੱਚ ਵੀ ਜਿਵੇਂ ਚਾਈਨੀਜ਼ ਸਿਸਟਮ ਆਫ ਮੈਡੀਸਨ ਹੈ ਉਹ ਵੀ ਹਰਬਲ ਬੇਸਡ ਹੈ, ਉਹਦੇ 'ਚ ਵੀ ਓਪੀਅਮ ਅਫੀਮ ਇਸਤੇਮਾਲ ਹੁੰਦੀ ਸੀ ਦਵਾਈਆਂ ਦੇ ਲਈ। ਇਧਰਲੇ ਆਯੁਰਵੈਦਿਕ ਸਿਸਟਮ ਦੇ ਵਿੱਚ ਵੀ ਖਾਸ ਤੌਰ ਤੇ ਜਿਵੇਂ ਬੱਚਿਆਂ ਦਾ ਡਾਇਰੀਆ ਹੈ ਜਾਂ ਦੂਜਾ ਹੈ ਉਹਨੂੰ ਕਰਪੂਰ ਕਹਿੰਦੇ ਨੇ ਓਪੀਅਮ ਨੂੰ, ਉਹਨਾਂ ਦੇ ਇੰਡੀਅਨ ਸ਼ਬਦਾਵਲੀ ਕਰਪੂਰ ਰਸ ਅੱਜ ਵੀ ਉਹਨਾਂ ਦੀ ਮੋਸਟ ਇਫੈਕਟਿਵ ਦਵਾਈ ਹੈ ਬੱਚਿਆਂ 'ਚ ਜਿਹੜੀ ਕਿ ਉਹਨਾਂ ਦੇ ਡਾਇਰੀਆ ਰੋਕਣ 'ਚ ਇਸਤੇਮਾਲ ਹੁੰਦੀ ਹੈ। ਚਾਈਨੀਜ਼ ਦੇ ਵਿੱਚ ਵੀ ਇਸ ਤੋਂ ਇਲਾਵਾ ਵੀ ਉਹ ਇਸਤੇਮਾਲ ਕਰਦੇ ਸੀ। ਸੋ ਪਹਿਲਾਂ ਉਹਨਾਂ ਦਾ ਲਿਮਿਟਿਡ ਯੂਜ਼ ਸੀ। ਅੰਗਰੇਜ਼ਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਔਰ ਜਦੋਂ ਐਂਪਰਰ ਨੇ ਜਿਹੜਾ ਕਿ ਕਮਜ਼ੋਰ ਹੋ ਚੁੱਕਾ ਸੀ ਉਹਨੇ ਰੈਜ਼ਿਸਟ ਕੀਤਾ ਤੇ ਇਹਨਾਂ ਨੇ ਉਹਨਾਂ ਦੇ ਖਿਲਾਫ ਕਿ ਵੀ ਇਹਦੇ ਤੇ ਤੁਸੀਂ ਟ੍ਰੇਡ ਦੇ ਉੱਤੇ ਕਿਉਂ ਪਾਬੰਦੀ ਲਾ ਰਹੇ ਹੋ ਅਫੀਮ ਦੇ, ਇਹਨੂੰ ਖੁੱਲ੍ਹਾ ਰੱਖੋ ਔਰ ਇਹਨੂੰ ਕਹਿੰਦੇ ਹੀ ਓਪੀਅਮ ਵਾਰਸ ਨੇ। ਔਰ ਹੌਲੀ 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 ਇਹ ਜਿਹੜਾ ਉਹਨਾਂ ਨੂੰ ਸਾਰਾ ਚਾਈਨਾ ਜਿਹੜਾ ਹੈ ਉਹ ਅਫੀਮ ਦੇ ਨਸ਼ੇ ਦੇ ਵਿੱਚ ਡੋਬ ਦਿੱਤਾ। ਜਿਵੇਂ ਅੱਜ ਪੰਜਾਬ ਹੁਣ ਤਾਂ ਸ਼ਰਾਬ ਨਸ਼ਾ ਹੀ ਨਹੀਂ ਰਹਿ ਗਿਆ। ਮੈਨੂੰ ਕੋਈ ਸੱਜਣ ਪਿਛਲੇ ਦਿਨਾਂ 'ਚ ਮੈਂ ਕੈਲੀਫੋਰਨੀਆ ਸੀ ਜਦੋਂ ਡਰਾਈਵ ਕਰਦਿਆਂ ਦੱਸ ਰਹੇ ਸੀ ਕਿ ਵੀ ਹੁਣ ਜਿਹੜੇ ਮੈਟਰੀਮੋਨੀਅਲ ਹੁੰਦੇ ਨੇ ਉਹਦੇ 'ਚ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਮੁੰਡਾ ਹੈਰੋਇਨ ਕੋਕੇਨ ਜਾਂ ਦੂਜਾ ਨਾ ਹੋਏ। ਉਹਦੇ 'ਚ ਲਿਖਿਆ ਹੁੰਦਾ ਕਿ ਅਲਕੋਹਲ ਯੂਜ਼ ਇਜ਼ ਓਕੇ ਕਿ ਵੀ ਹੁਣ ਔਰ ਅੱਗੇ ਤੱਕ ਉੱਥੇ ਘੱਟੋ ਘੱਟ ਸ਼ਰਾਬੀ ਇਹੀ ਸ਼ਰਮ ਕਰਦੇ ਸੀ ਵੀ ਸੂਰਜ ਡੁੱਬਣ ਤੱਕ ਵੇਟ ਕਰਦੇ ਸੀ ਕਿ ਸੂਰਜ ਡੁੱਬਣ ਤੋਂ ਬਾਅਦ ਹੋਏਗਾ। ਲੇਕਿਨ ਹੁਣ ਉਹ ਪਾਰਟ ਨਹੀਂ ਹੈ, ਸ਼ਰਾਬ ਨਸ਼ੇ 'ਚ ਨਹੀਂ ਰਿਹਾ ਕਿਉਂਕਿ ਇਸ ਹੱਦ ਤੱਕ ਦੂਸਰੇ ਨਸ਼ੇ ਆ ਗਏ। ਔਰ ਉਹ ਪੀਰੀਅਡ ਸੀ ਜਦੋਂ ਚਾਈਨਾ ਬਾਰੇ ਕਿਸੇ ਨੇ ਕਿਹਾ ਸੀ ਕਿ ਕਿਉਂਕਿ ਉਹਨਾਂ ਦੀ ਚਾਈਨੀਜ਼ ਦੀ ਸਕਿਨ ਦਾ ਰੰਗ ਯੈਲੋ ਹੁੰਦਾ ਹੈ, ਉਹਨਾਂ ਨੇ ਕਿਹਾ ਕਿ ਵੀ ਲੈਟ them sleep under the influence of opium. Once they will awake, they won't let others sleep. ਔਰ ਉਹਦੇ ਲਈ ਵਰਡ ਸੀ yellow peril ਕਿ ਵੀ ਜਦੋਂ ਇਹ ਉੱਠ ਪਏ ਤੇ ਫਿਰ ਇਹ ਬਾਕੀਆਂ ਨੂੰ ਨਹੀਂ ਸੌਣ ਦੇਣਗੇ। ਸੋ ਇਹ ਜਿਹੜੀ ਓਪੀਅਮ ਦੇ ਖਿਲਾਫ ਲੜਾਈ ਹੈ ਜਿਹੜੀ ਕਿ 1937 ਤੱਕ ਪਹੁੰਚਦੇ ਆ ਸ਼ੰਘਾਈ ਜਿਹੜੀ ਹੈ ਸ਼ੰਘਾਈ ਦੇ ਵਿੱਚ ਵਰਸਟ ਵਾਰ ਹੋਈ।
ਇਹ 1920s ਦੇ ਵਿੱਚ ਬਿਗਨਿੰਗ ਚਾਈਨਾ ਦੇ ਵਿੱਚ ਸ਼ੁਰੂ ਹੋਇਆ ਵੀ ਇਹਨੂੰ ਕੱਢੋ। ਉਹਨਾਂ ਨੇ ਕਿਹਾ ਜੀ, ਔਰ ਚਾਈਨਾ ਦੀ ਸ਼ੰਘਾਈ ਦੀ ਔਰ ਨੈਨਕਿੰਗ ਰਾਜਧਾਨੀ ਸੀ ਪਹਿਲਾਂ ਬੀਜਿੰਗ ਤੋਂ, ਉਹਦੀ ਬਾਲਕਨਾਈਜੇਸ਼ਨ ਕੀਤੀ ਹੋਈ ਸੀ। ਸਾਰੀਆਂ ਯੂਰਪੀਅਨ ਪਾਵਰਸ ਉੱਥੇ ਜਾ ਕੇ ਬੈਠੀਆਂ ਸੀ, ਉਹਨਾਂ ਨੂੰ ਲੁੱਟ ਰਹੇ। ਸੋ ਇਸ ਦਾ ਇਸਤੇਮਾਲ ਐਜ਼ ਏ ਵੈਪਨ ਐਨੀਮੀ ਨੇ ਕੀਤਾ। ਪਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਅੱਜ ਵੀ ਸਿੱਖਾਂ ਦੇ ਖਿਲਾਫ ਤਾਂ ਪੰਜਾਬ 'ਚ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਹਥਿਆਰ ਦੇ ਤੌਰ ਤੇ ਇਹਨੂੰ ਇਸਤੇਮਾਲ ਕਰ ਰਹੀਆਂ, ਪਰ ਅੱਜ ਇਹਦੇ ਨਾਲ ਹੋਰ ਵੀ ਬਹੁਤ ਕੁਝ ਜੁੜ ਗਿਆ, ਕਿਉਂਕਿ ਇਹ ਇੱਕ ਬਿਗ ਕੈਸ਼ ਹੈ। ਔਰ ਜੇ ਅਸੀਂ ਪੰਜਾਬ ਜਾਂ ਉੱਥੋਂ ਦੇ ਇੰਡੀਅਨ ਹਵਾਲੇ ਨਾਲ ਦੇਖੀਏ ਕਿ 1 ਕਿਲੋ ਹੈਰੋਇਨ ਜਿਹੜੀ ਹੈ ਉਹ 1 ਕਰੋੜ ਰੁਪਏ ਦੀ ਹੈ। ਔਰ ਇਹ ਜਿਹੜਾ ਅਨਫੋਰਚੂਨੇਟਲੀ ਇਹ ਟ੍ਰੈਂਡ ਕੋਈ ਉੱਥੋਂ ਤੱਕ ਮਹਿਦੂਦ ਨਹੀਂ ਰਿਹਾ, ਉੱਥੋਂ ਫਿਰ ਕਿਵੇਂ ਕੈਨੇਡਾ ਤੱਕ ਸਮਗਲ ਹੋ ਕੇ ਪਹੁੰਚਣਾ, ਔਰ ਉਹਦੇ 'ਚ ਕਿਵੇਂ ਇਹ ਮਨੀ ਦੀ ਅਲਿਓਰਮੈਂਟ ਹੈ, ਪੈਸੇ ਦੀ ਗਰੀਡ, ਕਿਵੇਂ ਕੁਝ ਸਾਡੇ ਜਿਹੜੇ ਈਵਨ ਕਪਲ ਵੀ ਜਿਹੜੇ ਜੇਲ੍ਹਾਂ 'ਚ ਫਸੇ ਹੋਏ ਨੇ ਕੈਨੇਡਾ 'ਚ ਜਾਂ ਅਮਰੀਕਾ 'ਚ, ਕਿਉਂਕਿ ਵੱਡੀ ਮਾਰਕੀਟ ਦੁਨੀਆ 'ਚ ਜਿੰਨੀ ਡਰੱਗ ਪ੍ਰੋਡਿਊਸ ਹੁੰਦੀ ਹੈ ਉਹਦਾ 50% ਅਮਰੀਕਾ 'ਚ ਕੰਜ਼ਿਊਮ ਹੁੰਦਾ। ਔਰ ਜ਼ਾਹਰ ਹੈ ਕਿ ਮੈਕਸੀਕੋ ਦਾ ਮੇਨ ਰਾਊਟ ਹੈ, ਔਰ ਇਹ ਫਿਰ ਕੈਨੇਡੀਅਨ ਰਾਊਟ ਵੀ, ਕਿਉਂਕਿ ਕੈਨੇਡਾ ਅਮਰੀਕਾ ਜਿਹੜੀ ਹੈ ਇੱਕ ਫ੍ਰੀ ਵਾਂਗ ਆਣ ਜਾਣ ਰਿਹਾ ਜਾਂ ਅਜੇ ਵੀ ਬਹੁਤ ਘੱਟ ਪਾਬੰਦੀਆਂ ਨੇ। ਸੋ ਉਹਦੇ ਕਰਕੇ ਇਹ ਵੀ ਇਨਵੋਲਵ ਹੋਇਆ ਮਨੀ। ਔਰ ਇਹਦੇ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੇ ਇਸ ਵੇਲੇ 6 ਜ਼ਿਲ੍ਹੇ ਜਿਹੜੇ ਬਾਰਡਰ ਜ਼ਿਲ੍ਹੇ ਨੇ, ਉਹਨਾਂ ਦੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਇਹਨਾਂ ਦੇ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ। ਔਰ ਇਹਨਾਂ ਦੇ ਲੋਕਾਂ ਨੂੰ ਕੋਈ ਡਿਵੈਲਪਮੈਂਟ ਨਹੀਂ ਕੀਤੀ ਸਰਕਾਰਾਂ ਨੇ, ਉਸੇ ਤਰ੍ਹਾਂ ਅਨਪੜ੍ਹਤਾ, ਉਹਨਾਂ ਦੇ ਕੋਲ ਕੋਈ ਸਾਧਨ ਨਹੀਂ, ਡੇਅਰ ਡੈਵਲ ਹੁੰਦੇ ਹੀ ਨੇ ਜਿਹੜੇ ਬਾਰਡਰ ਇਲਾਕਿਆਂ 'ਚ ਰਹਿੰਦੇ ਨੇ, ਕਿਉਂਕਿ ਟਫ ਲੜਾਈਆਂ 'ਚ ਦੂਜੇ ਤੀਜੇ। ਸੋ ਉਹਨਾਂ ਦੀ ਡੇਅਰ ਡੈਵਲਰੀ ਦਾ ਇੱਕ ਹਿੱਸਾ ਜਿਹੜਾ ਕਿ ਈਵਨ 84 ਤੋਂ ਵੀ ਪਹਿਲਾਂ ਉਹ ਸਮਗਲਿੰਗ ਦੇ ਵਿੱਚ ਇਨਵੋਲਵ ਹੁੰਦੇ ਸੀ, ਡਰੱਗਸ ਦੀ, ਔਰ ਦੂਸਰੀ ਮਾਰੇ ਵੀ ਜਾਂਦੇ ਸੀ ਅਕ੍ਰੋਸ ਜਾਂ ਦੂਜੇ। ਹੁਣ ਉਹ ਜਿਹਨੂੰ ਕੋਬਰਾ ਵਾਇਰ ਕਹਿੰਦੇ ਨੇ, ਬੇਸ਼ੱਕ ਪੂਰੀ ਤਾਰ ਲੱਗੀ ਹੋਈ ਹੈ, ਉਹਦੇ ਚੋਂ ਕੋਈ ਪਰਿੰਦਾ ਕੋਈ ਚਰਿੰਦਾ ਗੁਜ਼ਰ ਨਹੀਂ ਸਕਦਾ, ਇਲੈਕਟ੍ਰਿਕ ਕਰੰਟ ਛੱਡਿਆ ਹੁੰਦਾ, ਪਰ ਇਹ ਕੋਈ ਜਿਹੜੇ ਇਹ ਡਰੱਗ ਇੰਨੇ ਵਰਥ ਮਿਲੀਅਨਸ ਜਿਹੜੀ ਹੈ ਉਹ ਆਉਂਦੀ ਹੈ, ਉਹ ਕੋਈ ਇਹ ਨਹੀਂ ਹੈ ਵੀ ਉੱਥੋਂ ਕੋਈ ਤਾਰ ਤੱਕ ਆ ਕੇ ਉੱਥੇ ਪਹੁੰਚਾਉਂਦਾ। ਉਹ ਤੇ ਛੋਟੇ ਮੋਟੇ ਨੇ ਜਿਹੜੇ ਵਿਚਾਰੇ ਆਪਣੀ ਰੋਟੀ ਰੋਜ਼ੀ ਲਈ ਨੇ। ਇਹ ਤਾਂ ਬਿਗ ਜਿਨ੍ਹਾਂ ਦੇ ਵਿੱਚ ਪੁਲਿਸ ਦੇ DGP ਲੈਵਲ ਤੇ ਇਨਵੋਲਵ ਲੋਕ ਨੇ। ਕਿਵੇਂ ਅਮਰਿੰਦਰ ਨੇ ਉਸ ਭੱਟਾਚਾਰੀਆ ਨੂੰ ਸਨਬ ਕੀਤਾ ਜਿਹਨੇ ਸੁਰੇਸ਼ ਅਰੋੜੇ ਤੇ ਚਾਰਜ ਲਾਇਆ ਸੀ ਵੀ ਕਿਸ ਲੈਵਲ ਦੇ ਉੱਤੇ ਇਹ ਪੁਲਿਸ ਹਾਇਰ ਅਪ, ਬਾਰਡਰ ਸਿਕਿਉਰਿਟੀ ਫੋਰਸ BSF ਦੇ ਸਾਰੇ ਹਾਇਰ ਅਪ, ਪੋਲੀਟੀਸ਼ੀਅਨਸ। ਸ਼ਸ਼ੀਕਾਂਤ ਨੇ 70 ਤੋਂ ਜ਼ਿਆਦਾ ਦੀ ਲਿਸਟ ਬਾਦਲ ਨੂੰ ਦਿੱਤੀ ਸੀ ਕਿ ਕਿਹੜੇ ਕਿਹੜੇ ਜਿਨ੍ਹਾਂ 'ਚ ਕਾਂਗਰਸੀ ਵੀ ਨੇ, ਅਕਾਲੀ ਵੀ ਨੇ, ਔਰ ਸਾਰੇ ਉਹਦੇ 'ਚ ਇਨਵੋਲਵ ਨੇ। ਫਿਰ ਜਿਵੇਂ ਸ਼ਸ਼ੀਕਾਂਤ ਡਾਇਰੈਕਟਰ ਜਨਰਲ ਪ੍ਰਿਜ਼ਨ ਰਹੇ, ਵੱਡਾ ਸੈਂਟਰ ਤੁਸੀਂ ਜਿਨ੍ਹਾਂ ਨੂੰ ਜੇਲ੍ਹਾਂ 'ਚ ਡੱਕ ਦਿੰਦੇ ਹੋ, ਸਭ ਤੋਂ ਵੱਡਾ ਜਿਹੜਾ ਕਮਿਊਨੀਕੇਸ਼ਨ ਦਾ ਪਲੇਸ ਜਾਂ ਜਿਹੜਾ ਡਰੱਗ ਡਿਸਟ੍ਰੀਬਿਊਸ਼ਨ ਹੈ ਉਹ ਜੇਲ੍ਹਾਂ ਦੇ ਵਿੱਚ ਹੈ, ਕਿਉਂਕਿ ਸਾਰੇ ਵੱਡੇ ਲੈਵਲ ਤੇ ਬਿਊਰੋਕਰੈਟਸ, ਪੋਲੀਟੀਸ਼ੀਅਨਸ, ਔਰ ਫਿਰ ਮੀਡੀਆ ਕਦੀ ਕਦਾਈ ਕੋਈ ਸਟੋਰੀ ਕਰ ਦਿੰਦਾ ਹੈ, ਫਿਰ ਉਹਦਾ ਕਦੇ ਫੋਲੋ ਅਪ ਮੈਂ ਨਹੀਂ ਦੇਖਿਆ ਹੈ। ਹੁਣ ਕਿਸੇ ਨੇ ਨਹੀਂ, ਤੁਸੀਂ ਗੱਲ ਕੀਤੀ ਬਿਗਨਿੰਗ 'ਚ ਕਿ ਅਮਰਿੰਦਰ ਸਿੰਘ ਨੇ ਗੁਟਕੇ ਤੇ ਸਹੁੰ ਖਾ ਕੇ ਡਰੱਗਸ ਮੈਨੇਸ ਜਿਹੜੀ ਹੈ ਉਹ 1 ਮਹੀਨੇ ਦੇ ਵਿੱਚ ਖਤਮ ਕਰਨ ਦੀ ਗੱਲ ਹੋਈ ਸੀ, ਸਾਲ ਤੋਂ ਜ਼ਿਆਦਾ ਹੋ ਗਿਆ। ਕਿੰਨੇ ਮੀਡੀਆ ਨੇ ਫੋਲੋ ਅਪ ਸਟੋਰੀਜ਼ ਕੀਤੀਆਂ, ਔਰ ਹਾਲਾਂ ਗਰਾਊਂਡ ਰਿਐਲਿਟੀ ਇਹ ਹੈ ਕਿ ਕਿਉਂਕਿ ਅਕਾਲ ਔਰ ਜਦੋਂ ਈਵਨ ਅਕਾਲੀ ਰਜੀਮ ਵੇਲੇ ਮਜੀਠੀਆ ਜਿਸ ਨੂੰ ਜਿਹੜਾ ਡਰੱਗ ਲਾਰਡ ਕਹਿੰਦੇ ਸੀ, ਔਰ ਆਮ ਆਦਮੀ ਪਾਰਟੀ ਕੇਜਰੀਵਾਲ ਆਇਆ, ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਮਜੀਠੀਆ ਚਿੱਟੇ ਦਾ ਵਪਾਰੀ ਫਲਾਣਾ, ਕਾਂਗਰਸ ਨੇ ਵੀ ਕੀਤਾ। ਅਮਰਿੰਦਰ ਉਦੋਂ ਵੀ ਉਹਨੂੰ ਡਿਫੈਂਡ ਕਰਦਾ ਸੀ, ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਨੇ ਵਿੱਚੇ ਰਲੇ ਹੋਏ ਨੇ। ਲੇਕਿਨ ਉਹ ਕੇਜਰੀਵਾਲ ਜਿਹਦੇ ਤੇ ਮਾੜਾ ਜਿਹਾ ਕੇਸ ਹੋਇਆ, ਉਹਨੇ ਲੰਬੀ ਚੌੜੀ ਮਾਫੀ ਮੰਗੀ ਮਜੀਠੀਆ ਤੋਂ, ਮੈਂ ਤੇਰੇ ਤੋਂ, ਤੇਰੇ ਟੱਬਰ ਤੋਂ, ਤੇਰੇ ਪੁੱਤਰ ਧੀਆਂ ਤੋਂ, ਜਿਹੜੇ ਜੰਮੇ ਨੇ ਜਿਹੜੇ ਨਹੀਂ ਵੀ ਜੰਮੇ ਉਹਨਾਂ ਤੋਂ ਵੀ ਮਾਫੀ ਮੰਗਦਾ। ਉਹ ਤੁਸੀਂ ਲੈਟਰ ਦੇਖੋ, ਬੰਦਾ ਕਹਿੰਦਾ ਕਿ ਵੀ ਇੱਕ ਤਾਂ ਯੂ ਟਰਨ ਹੁੰਦਾ ਹੈ, ਕਿੰਨੀ ਵਾਰੀ ਯੂ ਮਾਰਿਆ ਇਹਨੇ। ਸੋ ਮਤਲਬ ਜਿਹੜਾ ਇਹ ਅਲਟੀਮੇਟਲੀ ਉਹ ਪੋਲੀਟੀਸ਼ੀਅਨਸ ਹੋਣ, ਬਿਊਰੋਕਰੈਟਸ ਹੋਏ, ਮੀਡੀਆ ਥੋੜੀ ਬਹੁਤ ਗੱਲ ਕਰਦੇ, ਲੇਕਿਨ ਇਨ ਦਾ ਐਂਡ ਆਫ ਦਾ ਡੇ ਜਿਹੜੀਆਂ ਧਮਕੀਆਂ ਨੇ। ਔਰ ਅੱਜ ਇੱਕ ਖਬਰ ਜਿਹੜੀ ਹੈ ਕਿ ਤਰਨਤਾਰਨ ਦੇ ਨੇੜੇ ਇੱਕ ਸਾਬਕਾ ਫੌਜੀ ਜਿਹਨੇ ਜਿਹੜਾ ਡਰੱਗਸ ਦੇ ਖਿਲਾਫ ਬੋਲਿਆ, ਉਹਨੂੰ ਉਹਦੀਆਂ ਲੱਤਾਂ ਤੋੜ ਦਿੱਤੀਆਂ, ਜਿਹੜਾ ਡਰੱਗ ਮਾਫੀਆ ਹੈ ਉਹਨਾਂ ਦੇ ਬੰਦਿਆਂ ਨੇ। ਸੋ ਇੱਕ ਖੌਫ ਇੰਨਾ ਜ਼ਿਆਦਾ ਪ੍ਰੀਵੇਲ ਕਰਦਾ ਹੈ ਕਿ ਉਹਨਾਂ ਦੇ ਲਈ ਜਿਹੜਾ ਕੋਈ ਰਸਤਾ ਨਹੀਂ ਹੈ। ਔਰ ਮੈਂ ਸਮਝਦਾ ਹਾਂ ਵੀ ਅਸੀਂ ਜਿੱਥੇ ਪੋਲੀਟੀਕਲ ਇਸ਼ੂਜ਼ ਦੇ ਉੱਤੇ ਗੱਲ ਕਰਦੇ ਹਾਂ ਰੈਗੂਲਰਲੀ, ਆਲਰੇਡੀ ਸਾਨੂੰ ਅੱਗੇ ਵੀ ਸਾਡੇ ਕੁਝ ਵਿਊਅਰਸ ਨੇ ਕਿਹਾ ਸੀ ਕਿ ਇਹ ਸੀਰੀਅਸ ਇਸ਼ੂ ਹੈ, ਇਹਨੂੰ ਅਸੀਂ ਰੱਖਾਂਗੇ ਮੱਦੇ ਨਜ਼ਰ, ਔਰ
ਸਾਡੀ ਕੋਸ਼ਿਸ਼ ਹੋਏਗੀ ਕਿ ਕੁਝ ਸਮੇਂ ਬਾਅਦ ਇਸ ਨਾਲ ਸੰਬੰਧਿਤ ਜਿਹੜੀਆਂ ਸਟੋਰੀਜ਼ ਨੇ ਉਹ ਅਸੀਂ ਹਾਈਲਾਈਟ ਵੀ ਕਰੀਏ। ਔਰ ਮੈਂ ਜ਼ਰੂਰ, ਕਿਉਂਕਿ ਮੈਂ ਉਹਨਾਂ ਦੇ ਯੂਨਾਈਟਿਡ ਨੇਸ਼ਨਸ ਦੇ ਜਿਹੜਾ ਮੇਨ ਪੇਜ ਹੈ ਹਿਸਟਰੀ ਰਿਲੇਟਡ ਜਿਹੜਾ ਉਸ ਬਾਰੇ ਜਾਨਣਾ ਚਾਹਾਂਗਾ, ਕਿ ਉਸ ਬਾਰੇ ਕੋਈ ਵਿਚਾਰ ਜ਼ਰੂਰ ਰੱਖਾਂਗਾ ਕਿ ਵੀ ਉਹਨਾਂ ਨੇ ਜਿਨ੍ਹਾਂ ਡਰੱਗਸ ਦੀ ਇਲੀਗਲ ਡਰੱਗਸ ਲਾਈਕ ਕੈਨਾਬਿਸ, ਕੋਕੇਨ, ਹੈਲੂਸੀਨੋਜਨਸ, ਸੈਡੇਟਿਵ, ਹਿਪਨੋਟਿਕਸ, ਔਰ ਉਹਨਾਂ ਜਿਵੇਂ LSD ਵਗੈਰਾ ਸੀ, ਔਰ ਹੁਣ ਇੱਕ ਨਵੀਂ ਡਰੱਗ ਜਿਹੜੀ ਹੈ ਉਹ ਬਾਹਰ ਆਈ ਹੈ, ਔਰ ਉਹਨਾਂ ਨੇ ਇਹਨੂੰ ਪਬਲਿਕ ਲਾਈਫ ਐਂਡ ਹੈਲਥ ਦੇ ਮੁੱਦੇ ਦੇ ਉੱਤੇ ਇਸ ਸਾਰੇ ਨੂੰ ਉਹਨਾਂ ਨੇ ਰੱਖਿਆ ਕਿ ਵੀ ਇਹ ਜਿਹੜਾ ਇਹ ਫਾਈਨੈਂਸ਼ੀਅਲ ਐਂਡ ਪੋਲੀਟੀਕਲੀ ਸਪੋਰਟ ਹੈਗੀ ਹੈ ਸਾਰੇ ਪਾਸੇ ਇਸ ਮੂਵ ਨੂੰ। ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਹੋਣਗੇ ਕਿ ਕਿਵੇਂ ਇਹ ਜਿਹੜੀਆਂ ਜਿਸ ਲੈਵਲ ਦੇ ਉੱਤੇ ਡਰੱਗਸ ਦਾ ਇਸਤੇਮਾਲ ਹੈ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਜੇ ਅਸੀਂ ਇੰਟਰਨੈਸ਼ਨਲ ਸੁਸਾਇਟੀ ਚਾਹੁੰਦੇ ਹਾਂ ਜਿਹੜੀ ਕਿ ਫ੍ਰੀ ਆਫ ਡਰੱਗ ਅਬਿਊਜ਼ ਹੋਏ, ਤੇ ਫਿਰ ਇਸ ਸਾਲ ਦਾ ਥੀਮ ਜਿਹੜਾ ਲਿਸਨ ਫਸਟ, building on the success of last year's theme for 2018 is listen first. Listening to children and youth is the first step to help them grow healthy and safe. ਇਹ ਕੰਪਲੀਟ ਹੈ ਕਿ ਔਰ ਇੱਥੋਂ ਦੇ ਜੇ ਅਸੀਂ ਕੰਟੈਕਸਟ 'ਚ ਵੀ ਗੱਲ ਕਰੀਏ, ਆ ਹੁਣ ਕੈਨੇਡਾ ਟੋਰਾਂਟੋ 'ਚ ਪਿਛਲੇ 2 ਦਿਨ 'ਚ ਸਾਹਮਣੇ ਆਇਆ ਜਿਹੜੇ ਹਜ਼ਾਰਾਂ ਸਟੂਡੈਂਟ, ਸ਼ਾਇਦ ਗਿਣਤੀ ਹੁਣ ਲੱਖਾਂ 'ਚ ਪਹੁੰਚ ਗਈ ਹੋਏਗੀ, ਬਰੈਂਪਟਨ ਜਿੱਥੇ ਸਿੱਖਾਂ ਦਾ ਸੈਂਟਰ ਹੈ, ਕਿਵੇਂ ਉੱਥੇ ਗੈਂਗ ਵਾਇਲੈਂਸ ਹੋ ਰਹੀ ਹੈ, ਡਰੱਗ ਦਾ ਯੂਜ਼ ਹੈ, ਈਵਨ ਜਿਹੜੇ ਘਰਾਂ ਵਾਲੇ ਉਹਨਾਂ ਨੂੰ ਬੇਸਮੈਂਟ 'ਚ ਰੱਖਦੇ ਨੇ, ਉਹਨੇ ਬਾਹਰ ਬੋਰਡ ਲਾ ਦਿੱਤੇ ਕਿ ਨੋ ਪੈਟਸ, ਨੋਬਡੀ ਵਿਦ ਪੈਟਸ ਔਰ ਇੰਟਰਨੈਸ਼ਨਲ ਸਟੂਡੈਂਟ ਅਲਾਉਡ ਇਨ ਦਿਸ ਹਾਊਸ। ਉਹਨਾਂ ਨੂੰ ਕਿਰਾਏ ਤੇ ਨਹੀਂ ਦਿੰਦੇ, ਉਹ ਵੀ ਰਿਜ਼ੈਂਟ ਕਰ ਰਹੇ ਨੇ। ਹਾਲਾਂ ਉਹਨਾਂ 'ਚ ਬੜੀ ਥੋੜੀ ਗਿਣਤੀ ਹੈ ਜਿਹੜੀ ਵਾਇਲੈਂਸ ਐਂਡ ਡਰੱਗਸ 'ਚ ਹੈ, ਲੇਕਿਨ ਕਿੱਥੇ ਤਾਂ ਕਿਸੇ ਸਿੱਖ ਨੂੰ ਜਾਂ ਪੰਜਾਬੀ ਨੂੰ ਦੇਖ ਕੇ ਚਾਅ ਚੜ ਜਾਂਦਾ ਸੀ। ਅੱਜ ਉੱਥੋਂ ਦੇ ਲੋਕ ਸਮਝਦੇ ਨੇ ਵੀ ਇਹ ਸਾਡਾ ਮੂੰਹ ਕਾਲਾ ਕਰਵਾ ਰਹੇ ਨੇ, ਇਹ ਆਏ ਨੇ ਸਾਨੂੰ ਬਦਨਾਮੀ। ਉਹਨਾਂ ਦਾ ਇੱਕ ਆਪਣਾ ਸਟੂਡੈਂਟਸ ਦਾ ਪਰਸਪੈਕਟਿਵ ਹੈ ਕਿ ਸਾਨੂੰ ਕਿਵੇਂ ਡੀਲ ਕਰ ਰਹੇ ਨੇ ਲੋਕ। ਸੋ ਉਹਦੇ 'ਚ ਇੱਕ ਵੱਡਾ ਕਾਰਨ ਇਹ ਹੈ ਕਿ ਵੀ ਅਸੀਂ ਆਪਣੇ ਘਰਾਂ 'ਚ ਔਰ ਇਸ ਕਿਸਮ ਦੇ ਅਨਰੂਲੀ ਬੱਚੇ ਬੱਚੀਆਂ ਕਿਉਂ ਹੋ ਰਹੇ ਨੇ, ਕਿਉਂਕਿ ਅਸੀਂ ਬੱਚਿਆਂ ਨੂੰ ਸੁਣਦੇ ਹੀ ਨਹੀਂ, ਕਿਉਂਕਿ ਵਕਤ ਹੀ ਨਹੀਂ ਹੈ। ਅਸੀਂ ਤਾਂ ਲੱਗੇ ਹਾਂ ਜੇ ਬੱਚਿਆਂ ਨੇ ਇੱਕ ਦੇ ਥਾਂ 2 ਵੱਡੇ ਘਰ ਬਣਾਤੇ, ਗੱਡੀ ਵਧੀਆ, ਨਹੀਂ, ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ। ਔਰ ਇਹੀ ਕਰੈਕਟਰ ਪੰਜਾਬ 'ਚ ਵੀ ਆਇਆ ਜਦੋਂ ਤੁਸੀਂ ਗੁਜ਼ਾਰੇ ਲਈ ਦੋਨੋਂ ਜੀ ਨੌਕਰੀ ਤੇ ਨੇ, ਬੱਚੇ ਜਿਹੜੇ ਨੇ ਉਹ ਆਜ਼ਾਦ ਨੇ, ਇੱਕ ਪਾਸੇ ਮਾਹੌਲ ਬਦਲਿਆ ਹੋਇਆ ਹੈ, ਦੂਜੇ ਪਾਸੇ ਹਾਲੀਵੁੱਡ ਬਾਲੀਵੁੱਡ ਕਲਚਰ ਆ ਗਿਆ। ਉਸ ਸਾਰੇ ਦੇ ਸਭ ਤੋਂ ਇੰਪੋਰਟੈਂਟ ਹੈ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ। ਔਰ ਮੈਂ ਸਮਝਦਾ ਵੀ ਜਿਹੜਾ UN ਨੇ ਥੀਮ ਕੱਢਿਆ ਹੈ ਇਸ ਸਾਲ ਦਾ ਲਿਸਨ ਫਸਟ, ਉਹਦਾ ਰੀਜ਼ਨ ਹੀ ਇਹ ਹੋਏਗਾ ਕਿ ਵੀ ਇੱਕ ਰੀਜ਼ਨ ਬਾਕੀ ਵੀ ਜਿਹੜੇ ਦੂਸਰੀਆਂ ਸੁਸਾਇਟੀਜ਼ ਵੀ ਨੇ ਉਹਨਾਂ ਦੇ ਬੱਚੇ ਬੱਚੀਆਂ ਦਾ ਇਸ ਪਾਸੇ ਆਣਾ ਡਰੱਗ ਯੂਜ਼, ਕਿਉਂਕਿ ਉਹ ਵੀ ਗਵਾਚੇ ਹੋਏ ਨੇ। ਔਰ ਜਦੋਂ ਤੁਸੀਂ ਗਵਾਚੇ ਹੁੰਦੇ ਹੋ, ਤੁਸੀਂ ਆਪਣੇ ਆਪ ਦੇ ਵਿੱਚ ਭੁੱਲਣਾ ਚਾਹੁੰਦੇ ਹੋ, ਪੀਅਰ ਪ੍ਰੈਸ਼ਰ, ਸਾਡੇ ਬੱਚੇ ਜਿਹੜੇ ਈਵਨ ਇੱਥੇ ਵੀ ਡਰੱਗ ਯੂਜ਼ਰ ਬਣਦੇ ਨੇ, ਅਸੀਂ ਕਈ ਵਾਰ ਅਹਿਸਾਸ ਨਹੀਂ ਕਰਦੇ ਕਿ ਕਲਰ ਕਰਕੇ, ਉਹਨਾਂ ਦੀ ਦਿੱਖ ਕਰਕੇ, ਕਿਉਂਕਿ ਇੱਥੇ ਸਕੂਲਾਂ ਦੇ ਵਿੱਚ ਦੂਸਰਿਆਂ 'ਚ ਡਰੱਗ ਦਾ ਇਸਤੇਮਾਲ ਹੈ, ਉਹਨਾਂ ਨੂੰ ਹੀ ਕਹਿੰਦੇ ਨੇ ਵੀ ਐਕਸਪੈਰੀਮੈਂਟ, ਮੁੰਡੇ ਕੁੜੀਆਂ ਬਰਾਬਰ, ਔਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਪਾਰਟੀ ਬॉय ਨਹੀਂ ਨੇ ਜਾਂ ਪਾਰਟੀ ਗਰਲ ਨਹੀਂ ਹੈ, ਔਰ ਉਹਨਾਂ ਦੇ ਲਈ ਉਹ ਮਰਵਾਨਾ ਜਾਂ ਦੂਜੀ ਡਰੱਗ ਔਰ ਸਕੂਲਾਂ ਦੇ ਬਾਹਰ ਵਿਕਦੀਆਂ ਨੇ, ਉਹਨਾਂ ਦੇ ਉੱਤੇ ਕੋਈ ਕਰਬ ਨਹੀਂ ਹੈ। ਉੱਥੇ ਪੰਜਾਬ 'ਚ ਵੀ ਹਾਲ ਇਹੀ ਹੈ ਔਰ ਇੱਥੇ ਵੀ ਕੁਝ ਥਾਵਾਂ ਦੇ ਉੱਤੇ। ਸੋ ਕੁੱਲ ਮਿਲਾ ਕੇ ਇਹ ਜਿਹੜਾ UN ਨੇ ਸਪੈਸ਼ਲ ਸੈਸ਼ਨ ਕਰਕੇ ਇਸ ਦਿਨ ਨੂੰ ਜਿਹੜਾ ਉਹ ਇਹ ਡੇ ਡਿਕਲੇਅਰ ਕੀਤਾ ਸੀ। ਔਰ ਹਾਲਾਂਕਿ ਕਿਉਂਕਿ ਮੇਰਾ ਜ਼ਿਆਦਾ ਜ਼ੋਰ ਡਰੱਗ ਵਾਲੇ ਤੇ ਹੀ ਰਿਹਾ, ਜਿਹੜਾ ਦੂਸਰਾ ਪਾਰਟ ਇਲੀਗਲ ਟ੍ਰੈਫਿਕਿੰਗ ਹੈ ਕਿ ਹਿਊਮਨ ਟ੍ਰੈਫਿਕਿੰਗ, ਜਿਹਦੇ 'ਚ ਖਾਸ ਤੌਰ ਤੇ ਮੁੰਡੇ ਕੁੜੀਆਂ ਜਿਹੜੇ ਨੇ ਐਜ਼ ਏ ਸਲੇਵ, ਉਹ ਨਾਈਜੀਰੀਆ ਹੋਏ, ਕਿਵੇਂ ਲੀਬੀਆ ਇੱਕ ਪੁਆਇੰਟ ਬਣਿਆ ਜਿੱਥੋਂ ਆ ਕੇ ਉਹ ਵਿਕ ਰਹੇ ਨੇ, ਔਰ ਈਵਨ ਹੁਣ ਰਸ਼ੀਆ ਦੇ ਵਿੱਚ ਸੌਕਰ ਦਾ ਚੱਲ ਰਿਹਾ, ਔਰ ਅਦਰਵਾਈਜ਼ ਰਸ਼ੀਆ 'ਚ ਵੜਨਾ ਔਖਾ ਹੈ। ਔਰ ਬਹੁਤ ਸਾਰੀ ਜਿਹੜੀ ਸੈਕਸ ਟ੍ਰੇਡ ਵਾਲੇ ਲੋਕ ਨੇ, ਉਹਨਾਂ ਨੇ ਬੱਚੀਆਂ ਜਿਨ੍ਹਾਂ 'ਚ ਖਾਸ ਤੌਰ ਤੇ ਸਭ ਤੋਂ ਜ਼ਿਆਦਾ ਜਿਹੜੇ ਸੈਕਸ਼ੂਅਲ ਇਸ ਗਲਤ ਕੰਮ ਦੇ ਲਈ ਨੇਪਾਲ ਵੱਡਾ ਸੈਂਟਰ ਹੈ, ਥਾਈਲੈਂਡ ਹੈ, ਇੰਡੀਆ ਹੈ। ਮੈਂ 3rd ਸੈਗਮੈਂਟ 'ਚ ਡਿਸਕਸ ਕਰਾਂਗਾ ਕਿ ਇੰਡੀਆ ਬਾਰੇ ਜਿਹੜਾ ਗਲੋਬਲ ਸਰਵੇ ਹੈ ਵੀ ਉੱਥੇ ਕਿਵੇਂ ਬੱਚੀਆਂ ਉਹ ਜਿਹੜੀਆਂ ਨੇ ਉੱਥੋਂ ਉਹ ਬਾਹਰ ਕੱਢੀਆਂ ਜਾ ਰਹੀਆਂ ਨੇ। ਔਰ ਜੇ ਅਸੀਂ ਇਲੀਗਲ ਟ੍ਰੈਫਿਕਿੰਗ ਦੀ ਗੱਲ ਹੀ ਕਰੀਏ, ਔਰ ਅੱਜ ਹੀ ਇੱਕ ਸਟੋਰੀ ਸੀ ਕਿ ਜਿਹਦੇ 'ਚ ਜਿਹੜੇ ਏਜੰਟ ਨੇ, ਟਰੈਵਲ ਏਜੰਟ, ਉਹ ਤੁਸੀਂ ਸੁਲਤਾਨਪੁਰ ਲੋਧੀ ਇਸ ਵੇਲੇ ਹੈੱਡਕੁਆਟਰ ਬਣਿਆ ਹੋਇਆ, 100 ਤੋਂ ਜ਼ਿਆਦਾ ਏਜੰਟ ਜਿਹੜੇ ਅੱਜ ਕੋਈ ਔਰੀਗਨ 'ਚ ਆ ਕੇ ਫਸਿਆ ਹੈ, ਕੋਈ ਹੋਰ ਟੈਕਸਾਸ 'ਚ ਫਸਿਆ ਹੈ,
ਉਹਨਾਂ ਚੋਂ ਜਿਵੇਂ ਦੱਸਿਆ ਗਿਆ ਵੀ ਈਵਨ 13 14 ਸਾਲ ਦੇ ਬੱਚੇ ਨੇ ਹੁਣ ਜਿਨ੍ਹਾਂ ਨੂੰ ਉਹ ਮਾਪਿਓ ਕਿਵੇਂ ਹਵਾਲੇ 30 40 ਲੱਖ ਐਵਰੇਜ ਰੇਟ ਹੈ ਉੱਥੋਂ ਚੜਾ ਰਹੇ ਨੇ ਔਰ ਉੱਥੋਂ ਵਾੜ ਕੇ ਇਧਰੋਂ ਉਧਰੋਂ ਮੈਕਸੀਕਨ ਔਰ ਦੂਸਰੇ ਬਾਰਡਰ ਆਈ। ਸੋ ਇਹ ਵੀ ਇੱਕ ਬੜੀ ਵੱਡੀ ਲਾਨਤ ਜਿੱਥੇ ਕੁੱਲ ਹਿਊਮਨ ਸੁਸਾਇਟੀ 'ਚ ਕਰੋੜਾਂ ਜਿਹੜੇ ਲੋਕ ਨੇ ਉਹ ਇਸ ਕਿਸਮ ਦਾ ਸ਼ਿਕਾਰ ਹੁੰਦੇ ਨੇ। ਭਾਰਤ ਦੇ ਵਿੱਚ ਵੱਡੀ ਗਿਣਤੀ ਜੋ ਮਿਡਲ ਈਸਟ ਹੋਏ ਦੂਜਿਆ ਹੋਏ ਜਿਹੜੀ ਹੈ ਇਹ ਸੈਕਸ ਟ੍ਰੈਫਿਕਿੰਗ ਹੈ ਹਿਊਮਨ ਟ੍ਰੈਫਿਕਿੰਗ ਹੈ। ਔਰ ਇਸ ਸਾਰੇ ਚੋਂ ਜਿਹੜੀਆਂ ਨੇ ਜਿਵੇਂ ਟਾਈਪਸ ਆਫ NPS ਉਹਨਾਂ ਨੇ ਇੱਕ ਨਵੀਂ ਗੱਲ ਕੀਤੀ ਹੈ UN ਨੇ ਕਿ ਵੀ NPS is referred to as new psychoactive substances, a kind of drugs which are specially designed to mimic established illegal or illicit drugs। ਹੁਣ ਜਿਹੜੀਆਂ ਆਲਰੇਡੀ ਇਲਿਸਿਟ ਡਰੱਗਸ ਨੇ ਰਜਿਸਟਰ ਹੋਈਆਂ ਜਿਨ੍ਹਾਂ ਦੇ ਵਿੱਚ ਕੈਨਾਬਿਸ ਹੈ, ਐਕਸਟੈਸੀ ਡਰੱਗ ਹੈ, ਹੈਰੋਇਨ ਹੈ, ਕੋਕੇਨ ਹੈ, LSD ਹੈ, ਪਰ ਹੁਣ ਜਿਹੜੇ ਮੈਨੂਫੈਕਚਰਰਸ ਨੇ ਕਿਉਂਕਿ ਇਹਦੇ ਵਿੱਚ ਬਿਲੀਅਨਸ ਆਫ ਡਾਲਰਸ ਦੇ ਪ੍ਰੋਫਿਟ ਇਨਵੋਲਵ ਨੇ ਉਹਨਾਂ ਨੇ ਨਵੇਂ ਕੈਮੀਕਲ ਜਿਹੜੇ ਨੇ ਉਹ ਡਿਵੈਲਪ ਕਰ ਲਏ ਨੇ ਤਾਂ ਕਿ ਜਿਹੜੀਆਂ ਬੈਨ ਡਰੱਗਸ ਨੇ ਉਹਨਾਂ ਨਾਲੋਂ ਅੱਗੇ। ਔਰ ਉਹਨਾਂ ਨੇ ਕਿਹਾ ਕਿ ਦੇ ਸਟੇ ਅਹੈਡ ਆਫ ਦਾ ਡਰੱਗ ਲਾਜ਼, ਜਿਹੜੇ ਡਰੱਗ ਲਾਅ ਨੇ ਉਹਨਾਂ ਤੋਂ ਵੀ ਉਹ ਪਹਿਲਾਂ ਨੇ। these drugs were listed as class A controlled drugs, ਇਹ ਆਲਰੇਡੀ ਮਿਸਯੂਜ਼ ਆਫ ਡਰੱਗਸ ਐਕਟ ਦੇ ਥੱਲੇ, ਪਰ ਉਹਨਾਂ ਨੇ ਨਵੇਂ ਜਿਹੜੇ ਨੇ 643 ਹੋਰ NPS ਵਰ ਰਜਿਸਟਰਡ ਇਹ ਉਹਨਾਂ ਨੇ ਕੀਤੇ ਨੇ। ਔਰ ਇਹ ਜਿਹੜੇ ਨਿਊ ਸਾਈਕੋ ਐਕਟਿਵ ਸਬਸਟੈਂਸਸ ਨੇ ਦੇ ਆਰ ਸੋਲਡ ਅੰਡਰ ਵੇਰੀਅਸ ਨੇਮਸ। ਜਿਵੇਂ ਸਿੰਗਾਪੁਰ ਦੇ ਵਿੱਚ ਉਹਦਾ ਨਾਂ ਹੈ ਸਮੋਕਿੰਗ ਬਲੈਂਡਸ, ਕਾਮਨਲੀ ਰੈਫਰ ਟੂ ਐਜ਼ ਏ ਸਿੰਥੈਟਿਕ ਵੀਡ। ਔਰ ਫਿਰ ਜਿਹੜਾ ਨੇ ਉਹ ਸਿਗਰਟ ਪੇਪਰ ਦੇ ਵਿੱਚ ਉਹਨੂੰ ਮਿਕਸ ਕਰਕੇ ਜਿਹੜਾ ਦਿੱਤਾ ਜਾਂਦਾ। ਇਸੇ ਤਰ੍ਹਾਂ ਕਿਸੇ ਥਾਂ ਦੇ ਉੱਤੇ ਉਹਨਾਂ ਨੂੰ ਬਾਥ ਸਾਲਟਸ ਕਹਿੰਦੇ ਨੇ, ਕਿਸੇ ਥਾਂ ਤੇ ਐਕਸਟੈਸੀ ਕਹਿੰਦੇ ਨੇ। ਔਰ ਇਹ ਪਾਰਟੀ ਪਿਲਸ ਐਂਡ ਪੈਲੇਟਸ, ਸਿੰਥੈਟਿਕ ਕੈਨਾਬਿਸ, ਰਿਸਰਚ ਕੈਮੀਕਲਸ ਐਂਡ ਡਰੱਗ ਐਨਾਲੋਗਸ, ਇਹ ਸਾਰੇ ਜਿਹੜੇ ਨੇ ਉਸੇ ਤਰ੍ਹਾਂ ਦੇ ਇਹਦੇ ਨੈਗੇਟਿਵ ਇੰਪੈਕਟ ਨੇ। ਪਰ ਇਹ ਜਿਹੜੀਆਂ ਨੇ ਡਰੱਗਸ ਨਾਲ ਰਿਲੇਟਡ ਜਿਹੜੇ ਲੋਕ ਨੇ ਉਹਨਾਂ ਨੇ ਇਹਨਾਂ ਨੂੰ ਡਿਵੈਲਪ ਕੀਤਾ। ਔਰ ਮੈਂ ਕੁਇਕਲੀ ਜਿਹੜੀ ਅੱਜ ਪੰਜਾਬ ਦਾ ਹੈਲਥ ਮਿਨਿਸਟਰ ਕਹਿ ਰਿਹਾ ਬ੍ਰਹਮ ਮਹਿੰਦਰਾ, ਫੀਅਰਿੰਗ ਸੋਸ਼ਲ ਸਟਿਗਮਾ ਕੈਨ ਕਵਰ ਅਪ ਕਾਜ਼ ਆਫ ਡੈਥ। ਜਿਹੜੇ ਲੋਕ ਮਰਦੇ ਨੇ ਉਹ ਉਹਨਾਂ ਨੂੰ ਕਵਰ ਕਰ ਲੈਂਦੇ ਨੇ, ਉਹ ਦੱਸਦੇ ਹੀ ਨਹੀਂ ਕਿ ਵੀ ਸਾਡੀ ਅਦਰਵਾਈਜ਼ ਸਮਾਜਿਕ ਬਦਨਾਮੀ ਹੋਏਗੀ। ਪਰ ਇਹ ਸਟੋਰੀ ਕੁਇਕਲੀ ਮੈਂ ਹਾਲਾਂਕਿ ਲੇਟ ਹੋ ਰਿਹਾ, ਨਸ਼ੀਲੇ ਟੀਕਿਆਂ ਦੀ ਭੇਟ ਚੜ ਰਹੀ ਜਵਾਨੀ, ਓਵਰਡੋਜ਼ ਬਣ ਰਹੇ ਹਨ ਮੌਤ ਦਾ ਕਾਰਨ। ਸਰਹੱਦੀ ਜ਼ਿਲ੍ਹੇ 'ਚ ਨਸ਼ੇ ਦਾ ਕਹਿਰ, 11 ਤੋਂ ਵੱਧ ਨੌਜਵਾਨ ਗਵਾ ਚੁੱਕੇ ਹਨ ਜਾਨਾਂ। ਇਹ ਸਿਰਫ ਪਿਛਲੇ 24 ਦਿਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਿਆ 14 ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਪਰ ਪੰਜਾਬ 'ਚੋਂ ਨਸ਼ੇ ਦਾ ਖੁਰਾ ਖੋਜ ਮਿਟਾਉਣ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਫਲ ਨਹੀਂ ਹੋ ਸਕੇ। ਭਾਵੇਂ ਉਹਨਾਂ ਨੇ ਆਉਂਦਿਆਂ ਹੀ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਸੀ ਔਰ ਹਰਪ੍ਰੀਤ ਸਿੰਘ ਸਿੱਧੂ ਇੱਕ ਇਮਾਨਦਾਰ ਪੁਲਿਸ ਅਫਸਰ ਦੇ ਹੱਥਾਂ 'ਚ ਇਸ ਦੀ ਵਾਗਡੋਰ ਦਿੱਤੀ ਸੀ, ਪਰ ਇਸ ਦੇ ਬਾਵਜੂਦ ਪੰਜਾਬ 'ਚ ਵਿਕ ਰਿਹਾ ਨਸ਼ਾ ਕਈ ਮਾਵਾਂ ਦੇ ਪੁੱਤਾਂ ਨੂੰ ਉਹਨਾਂ ਤੋਂ ਖੋਹ ਰਿਹਾ। ਪਿਛਲੇ ਕੁਝ ਦਿਨਾਂ 'ਚ ਪੂਰੇ ਪੰਜਾਬ ਵਿੱਚ ਨਸ਼ੇ ਦੇ ਟੀਕਿਆਂ ਕਾਰਨ ਅਧਿਕਾਰਤ ਤੌਰ ਤੇ ਹੋਈਆਂ ਦਰਜਨ ਦੇ ਕਰੀਬ ਨੌਜਵਾਨਾਂ ਦੀਆਂ ਮੌਤਾਂ ਨੇ ਨਸ਼ੇ ਨੂੰ ਖਤਮ ਕਰਨ ਦੇ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉੱਥੇ ਸਰਹੱਦੀ ਖੇਤਰ ਤਰਨਤਾਰਨ ਵਿੱਚ ਹੀ ਨਸ਼ੇ ਦੇ ਕਹਿਰ ਕਾਰਨ 11 ਦੇ ਕਰੀਬ ਨੌਜਵਾਨ ਨਸ਼ੀਲੇ ਟੀਕਿਆਂ ਕਾਰਨ ਆਪਣੇ ਪ੍ਰਾਣ ਤਿਆਗ ਚੁੱਕੇ ਹਨ, ਜਦ ਕਿ ਅਣਅਧਿਕਾਰਤ ਤੌਰ ਤੇ ਇਹਨਾਂ ਮੌਤਾਂ ਦੀ ਗਿਣਤੀ ਕਿਤੇ ਵੱਧ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਿਸ ਤਰ੍ਹਾਂ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਉਸ ਤੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਅਕਾਲੀ ਰਾਜ ਦੇ ਸਮੇਂ ਜੋ ਭਿਆਨਕ ਨਸ਼ਿਆਂ ਦਾ ਬੂਟਾ ਲੱਗਾ ਸੀ ਉਹ ਬੂਟਾ ਹੁਣ ਜ਼ਹਿਰੀਲਾ ਦਰਖਤ ਬਣ ਚੁੱਕਾ ਹੈ ਅਤੇ ਰੋਜ਼ਾਨਾ ਹੀ ਬਹੁਤ ਸਾਰੇ ਮਾਵਾਂ ਦੇ ਪੁੱਤਾਂ ਨੂੰ ਨਿਗਲ ਰਿਹਾ ਹੈ। ਇਸ ਵਿੱਚ ਸਰਕਾਰ ਦੇ ਨਾਲ-ਨਾਲ ਨੌਜਵਾਨਾਂ ਦੇ ਮਾਤਾ-ਪਿਤਾ ਵੀ ਜ਼ਿੰਮੇਵਾਰ ਹਨ, ਜੋ ਆਪਣੇ ਬੱਚਿਆਂ ਦੇ ਨਸ਼ਾ ਕਰਦੇ ਹੋਣ ਸੰਬੰਧੀ ਸਭ ਕੁਝ ਜਾਣਨ ਦੇ ਬਾਵਜੂਦ ਉਹਨਾਂ ਦੇ ਇਹਨਾਂ ਗਲਤ ਕੰਮਾਂ ਉੱਪਰ ਪਰਦੇ ਪਾਉਂਦੇ ਹਨ। ਉਹਨਾਂ ਦੇ ਨਸ਼ੇ ਦਾ ਇਲਾਜ ਕਰਵਾਉਣ ਦੀ ਬਜਾਏ ਇਸ ਗੱਲ ਦਾ ਬਾਹਰ ਪਤਾ ਨਾ ਲੱਗ ਜਾਣ ਦੇ ਡਰੋਂ ਨਸ਼ੇ ਦੀ ਗੱਲ ਦੱਬ ਦਿੰਦੇ ਹਨ। ਇਸ ਤੋਂ ਇਲਾਵਾ ਆਪਣੀ ਫੋਕੀ ਇੱਜ਼ਤ ਨੂੰ ਬਚਾਉਣ ਲਈ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਆਪਣੇ ਲਾਡਲਿਆਂ ਦੀਆਂ ਮ੍ਰਿਤਕ ਦੇਹਾਂ ਦੇ ਅੰਤਮ ਸੰਸਕਾਰ ਬਿਨਾਂ ਕਿਸੇ ਕਾਰਵਾਈ ਦੇ ਕਰ ਦਿੰਦੇ ਹਨ, ਪਰ ਉਹ ਇਹ ਨਹੀਂ ਸੋਚਦੇ ਕਿ ਜਿਸ ਭਿਆਨਕ ਨਸ਼ੇ ਦੇ ਦੈਂਤ ਨੇ ਉਹਨਾਂ ਦਾ ਚਿਰਾਗ ਬੁਝਾ ਦਿੱਤਾ ਹੈ, ਉਹਨਾਂ ਦੀ ਚੁੱਪ ਕਈ ਹੋਰ ਮਾਵਾਂ ਦੇ ਲਾਡਲੇ ਪੁੱਤਰ
ਉਹਨਾਂ ਤੋਂ ਖੋ ਸਕਦੀ ਹੈ। ਲੰਬੀ ਚੌੜੀ ਸਟੋਰੀ ਹੈ, ਜੀ। ਪਰ ਮੈਂ ਇਸ ਨੂੰ ਥੋੜਾ ਬਹੁਤ ਟੱਚ ਜ਼ਰੂਰ ਕਰਨਾ ਚਾਹੁੰਦਾ ਸੀ ਕਿ ਘੱਟੋ ਘੱਟ ਇਹ ਜਿਹੜਾ UN ਦਾ ਐਲਾਨਿਆ ਦਿਨ ਹੈ, ਇਸ ਦਾ ਪੰਜਾਬ ਦੇ ਮੀਡੀਆ ਨੇ ਇਨਕਲੂਡਿੰਗ ਪੰਜਾਬ ਦਾ ਹੈਲਥ ਮਿਨਿਸਟਰ, ਉਹਨਾਂ ਨੂੰ ਇਹ ਤਾਂ ਜ਼ਰੂਰ ਲੱਗਾ ਵੀ ਅਸੀਂ ਆਪਣਾ ਕੋਈ ਰਿਐਕਸ਼ਨ ਦਈਏ, ਜੀ। ਪਰ ਗਰਾਊਂਡ ਲੈਵਲ ਤੇ ਜਿਸ ਹੱਦ ਤੱਕ ਜਾ ਕੇ, ਔਰ ਕਿਉਂਕਿ ਇਹ ਗੱਲ ਸਿਰਫ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਹੋ ਰਹੀ ਹੈ, ਜੀ। ਦੂਸਰਾ ਐਸਪੈਕਟ ਕਿ ਕਿਵੇਂ ਕਈ ਵਾਰੀ ਕਿ ਬੱਚੇ ਨਸ਼ੇ ਤੋਂ ਹਟ ਜਾਣਗੇ, ਮਾਪਿਓ ਵਿਆਹ ਕਰ ਦਿੰਦੇ ਨੇ ਉਹਨਾਂ ਦੇ, ਜੀ। ਉਹ ਕਿਵੇਂ ਸਰੀਰਕ ਤੌਰ ਤੇ ਵੀ ਨਿਕੰਮੇ ਹੁੰਦੇ ਨੇ, ਬਾਅਦ ਦੇ ਵਿੱਚ ਮਰਨ ਤੋਂ ਬਾਅਦ ਜਿਹੜੀਆਂ ਯੰਗ ਵਿਡੋਜ਼, ਅੱਜ ਜੇ ਪੰਜਾਬ ਦੇ ਵਿੱਚ ਦੇਖਣਾ ਹੋਏ ਕਿ 20 ਸਾਲ ਤੋਂ ਦੀ ਉਮਰ ਤੋਂ ਲੈ ਕੇ 30 ਸਾਲ ਤੱਕ ਦੀਆਂ ਜਿੰਨੀਆਂ ਬੱਚੀਆਂ ਵਿਧਵਾ ਬਣੀਆਂ ਨੇ, ਇੰਨੇ ਤੇ ਖਾੜਕੂ ਦੌਰ ਦੇ ਵਿੱਚ ਜਿਹਦੇ ਚ ਨੌਜਵਾਨ ਮਾਰੇ ਗਏ, ਕਿਉਂਕਿ ਉਹਨਾਂ ਚੋਂ ਬਹੁਤ ਸਾਰੇ ਵਿਆਹ ਤਾਂ ਨਹੀਂ ਸਨ, ਉਹਨਾਂ ਦੀਆਂ ਮਾਵਾਂ ਨੇ ਜਾਂ ਜਿਹੜੇ ਕੁਝ ਸਨ ਉਹਨਾਂ ਦੀਆਂ ਪਤਨੀਆਂ ਜਾਂ ਬੱਚਿਆਂ ਨੇ ਸੰਤਾਪ ਨੂੰ ਝੱਲਿਆ। ਪਰ ਜਿਸ ਲੈਵਲ ਦੇ ਉੱਤੇ ਜੇ 12 ਨੌਜਵਾਨ ਤਰਨਤਾਰਨ ਚ ਇਹਨਾਂ ਦਿਨਾਂ ਦੇ ਵਿੱਚ 24 ਜਾਂ 48 ਘੰਟੇ ਚ ਮਾਰੇ ਜਾਂਦੇ ਨੇ, ਤੇ ਪੰਜਾਬ ਦੇ ਇਹਨਾਂ ਸਾਰੇ ਜ਼ਿਲ੍ਹਿਆਂ ਦਾ 20+ ਜਿਹੜੇ ਨੇ ਤੁਸੀਂ ਲਾਓ ਅੰਦਾਜ਼ਾ। ਸੋ ਇਹ ਤਾਂ ਨੰਬਰ ਈਵਨ ਜਿੰਨੇ ਰੋਜ਼ਾਨਾ ਖਾੜਕੂ ਕਹਿ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾਂਦੇ ਸੀ, ਉਹਦੇ ਨਾਲੋਂ ਇਹ ਦੁੱਗਣੀ ਗਿਣਤੀ ਹੈ। ਤੇ ਜਿਹੜੀਆਂ ਬੱਚੀਆਂ ਨੇ ਉਹਨਾਂ ਦੀ ਸਫਰਿੰਗ ਕੀ ਹੈ, ਔਰ ਉਸ ਸਾਰੇ ਚੋਂ ਉਹਨਾਂ ਦੇ ਪੇਰੈਂਟਸ ਕੀ ਨਿਕਲਣਗੇ ਔਰ ਕਿਸ ਚੋਂ ਸਫਰ ਕਰਨਗੇ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਇੰਪੋਰਟੈਂਟ ਇਸ਼ੂ ਹੈ ਜਿਸ ਦੀ ਚਰਚਾ ਸਾਡੇ ਘਰਾਂ 'ਚ ਹੋਣੀ ਚਾਹੀਦੀ ਹੈ, ਗੁਰਦੁਆਰਿਆਂ 'ਚ ਹੋਣੀ ਚਾਹੀਦੀ ਹੈ, ਸਮਾਜ 'ਚ ਹੋਣੀ ਚਾਹੀਦੀ ਹੈ, ਇਹਦੇ ਤੇ ਸੈਮੀਨਾਰ ਹੋਣੇ ਚਾਹੀਦੇ ਨੇ, ਅਵੇਅਰਨੈਸ ਹੋਣੀ ਚਾਹੀਦੀ ਹੈ। ਔਰ ਜਿਹੜੀ ਬੁਰਾਈ ਹੈ ਉਹਨੂੰ ਦੱਬਣ ਦੇ ਲਈ ਘੱਟੋ ਘੱਟ ਪੰਜਾਬ ਦੇ ਵਿੱਚ, ਜਦੋਂ ਮੈਂ ਬਾਕੀ ਵੀ ਫੈਕਟਰ ਮੈਂ ਜਿਵੇਂ ਅੱਜ ਡਿਸਕਸ ਕੀਤੇ ਨੇ, ਪਰ ਗੁਲਾਮੀ ਬਹੁਤ ਵੱਡਾ ਫੈਕਟਰ ਹੈ। ਔਰ ਇਹ ਡੈਲੀਬਰੇਟ ਤਰੀਕੇ ਦੇ ਨਾਲ ਜੇ ਸਰਕਾਰਾਂ ਹੀ ਕਿਸੇ ਕੌਮ ਨੂੰ, ਕਿਸੇ ਖਿੱਤੇ ਨੂੰ ਬਰਬਾਦ ਕਰਨ ਤੇ ਆਣ ਤੇ ਉਸ ਚੋਂ ਨਿਕਲਣਾ ਸੌਖਾ ਨਹੀਂ ਹੁੰਦਾ। ਇਹ ਜਿਹੜੇ ਪੰਜਾਬ ਦੀ ਅਣਖ ਨੂੰ ਇਹ ਚੈਲੰਜ ਕਰਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨਹੀਂ ਮਾਰ ਸਕੇ, ਜਿਸ ਪੰਜਾਬ ਦੀ ਅਣਖ ਨੂੰ, ਸਿੱਖਾਂ ਦੀ ਅਣਖ ਨੂੰ, ਅੱਜ ਸਾਡੀ ਜਵਾਨੀ ਉਹੀ ਖਿੱਤੇ ਜਿਨ੍ਹਾਂ ਚੋਂ ਵੱਧ ਤੋਂ ਵੱਧ ਜੁਝਾਰੂ ਸਿੰਘ ਨਿਕਲਦੇ ਸਨ, ਅੱਜ ਵੱਧ ਤੋਂ ਵੱਧ ਮੌਤਾਂ ਜਿਹੜੀਆਂ ਨੇ ਡਰੱਗਸ ਨਾਲ ਉਹਨਾਂ ਏਰੀਆਜ਼ ਦੇ ਵਿੱਚ ਹੋ ਰਹੀਆਂ। ਸੋ ਅਸੀਂ ਜਿੱਥੇ ਅਫਸੋਸ ਦਾ ਇਜ਼ਹਾਰ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਵੀ ਇਸ ਨੂੰ ਐਜ਼ ਅ ਚੈਲੰਜ ਲੈਣਾ ਚਾਹੀਦਾ ਹੈ ਔਰ ਇਸ ਦੇ ਉੱਤੇ ਕੰਮ ਹੋਣਾ ਚਾਹੀਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।